ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ ਸੁੱਤ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਜਿਸ ਦੇ ਵਿੱਚ ਤੁਹਾਡੇ ਨਾਲ ਆਪਾਂ ਕਰਦੇ ਹਾਂ ਪੰਜਾਬ ਅਤੇ ਭਾਰਤ ਦੀਆਂ ਕੁਛ ਅਹਿਮ ਖਬਰਾਂ, ਉਸ ਦੇ ਉੱਤੇ ਗਹਿਰਾਈ ਦੇ ਨਾਲ ਗੱਲਬਾਤ ਹੁੰਦੀ ਹੈ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੇ ਸ਼ੁੱਕਰਵਾਰ ਦੇ ਸਵੇਰ ਦੇ ਪ੍ਰੋਗਰਾਮ 'ਚ ਜੁੜ ਰਹੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4082722500। ਇਸ ਦੇ ਨਾਲ ਸੁਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਰਿਸ਼ਪਾਲ ਕੌਰ ਖੰਗੂੜਾ ਬੇਕਰਸਫੀਲਡ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋ ਰੈਂਚੋ ਕਾਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ, ਕਾਲ ਕਰ ਸਕਦੇ ਹੋ ਨੰਬਰ 408 272 5200 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅਰਵਿੰਦ ਕੇਜਰੀਵਾਲ ਦਾ ਪੰਜਾਬ ਦਾ ਦੌਰਾ ਦੂਜੇ ਦਿਨ ਦੇ ਵਿੱਚ ਦਾਖਲ ਹੋਇਆ। ਸਿਆਸੀ ਵਿਰੋਧੀਆਂ 'ਤੇ ਇਹਨਾਂ ਨੇ ਵੀ ਹਮਲੇ ਕੀਤੇ ਅਤੇ ਸਿਆਸੀ ਵਿਰੋਧੀਆਂ ਨੇ ਵੀ ਹਮਲੇ ਕੀਤੇ। ਬਿਲਕੁਲ ਜੀ, ਹਮਲਿਆਂ ਦਾ ਦੌਰ ਹੈ ਜਿਹੜਾ ਪੂਰਾ ਤੇਜ਼ ਆ, ਔਰ ਇਸ ਸ਼ਬਦੀ ਹਮਲਿਆਂ ਦੇ ਦੌਰ ਦੇ ਵਿੱਚ ਹੀ ਇਹ ਦੌਰਾ ਚੱਲ ਰਿਹਾ। ਸੋ ਬਰਾਬਰੀ ਹੈ ਜੀ ਕੰਮ। ਕੱਲ ਭਾਜਪਾ ਵਾਲਿਆਂ ਨੇ ਇਹਨਾਂ ਨੂੰ ਕਾਲੇ ਝੰਡੇ ਵਿਖਾਏ ਔਰ ਇਹਨਾਂ ਨੇ ਆਪਣਾ ਜਿਹੜਾ ਕਾਰਵਾਈ ਉਹ ਜਾਰੀ ਰੱਖਿਆ, ਤੋਰੀ ਰੱਖਿਆ, ਰੁਕੇ ਨਹੀਂ ਹੈ। ਅੱਜ ਵੀ ਕਾਲੀਆਂ ਝੰਡੀਆਂ ਜਿਹੜੀਆਂ ਲੈ ਕੇ ਪਹੁੰਚੇ ਹੋਏ ਸਨ ਦੂਜੀ ਟੀਮ ਵਾਲੇ। ਪਹਿਲਾਂ ਹੀ ਪੂਰਾ ਜਿਵੇਂ ਕਹਿ ਲਈਏ ਪ੍ਰੀ ਪਲਾਨ ਸੀ ਸਾਰਾ ਪ੍ਰੋਗਰਾਮ। ਔਰ ਇੱਕ ਹੋਰ ਬੜੀ ਹੈਰਾਨੀਜਨਕ ਚੀਜ਼ ਵਾਪਰੀ ਕਿ ਫਿਰੋਜ਼ਪੁਰ ਸ਼ਹਿਰ ਦੇ ਅੰਦਰ, ਕਿਉਂਕਿ ਅੱਜ ਫਰੀਦਕੋਟ ਤੇ ਫਿਰੋਜ਼ਪੁਰ ਇਲਾਕੇ ਦੇ ਵਿੱਚ ਸਨ, ਫਿਰੋਜ਼ਪੁਰ ਸ਼ਹਿਰ ਦੇ ਵਿੱਚ ਰਾਤੋਂ ਰਾਤ ਪੋਸਟਰ ਲਾ ਦਿੱਤੇ ਗਏ, ਕੇਜਰੀਵਾਲ ਸਰਕਾਰ ਦਾ 1 ਸਾਲ, ਦਿੱਲੀ ਬੇਹਾਲ। ਦਿੱਲੀ ਨੂੰ ਲੈ ਕੇ ਉਹ ਪੋਸਟਰਬਾਜ਼ੀ ਕੀਤੀ ਗਈ, ਇਸ਼ਤਿਹਾਰਬਾਜ਼ੀ ਕੀਤੀ ਗਈ। ਲੋਕ ਹੈਰਾਨ ਸਨ, ਲੋਕ ਪੜ੍ਹ ਰਹੇ ਸਨ ਔਰ ਚਿੰਤਾ ਵੀ ਜਤਾ ਰਹੇ ਸਨ ਕਿ ਰਾਤੋਂ ਰਾਤ ਕਿਵੇਂ ਵਾਪਰ ਗਿਆ। ਹੁਣ ਤੁਸੀਂ ਆਪ ਹੀ ਸੋਚ ਲਓ ਜੀ, ਏਡੇ ਵੱਡੇ ਪੈਮਾਨੇ ਤੇ ਕਿੰਨੇ ਪੋਸਟਰ ਛਪਾਏ ਹੋਣਗੇ, ਕਿੰਨੇ ਰਾਤੋਂ ਰਾਤ ਡਿਸਟਰੀਬਿਊਟ ਕੀਤੇ ਹੋਣਗੇ ਤੇ ਕਿੰਨੇ ਰਾਤੋਂ ਰਾਤ ਵੰਡੇ ਹੋਣਗੇ। ਖੈਰ ਅੱਗੇ ਜੇ ਚੱਲੀਏ ਤਾਂ ਅੱਜ ਉਹ ਜਿਹੜਾ ਭੀਮ ਕਤਲ ਹੋਇਆ ਸੀਗਾ ਹੋਰ ਕਾਂਡ ਦੇ ਵਿੱਚ ਮੁੰਡਾ, ਉਹਦੇ ਘਰੇ ਗਏ। ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕੈਂਸਰ ਪ੍ਰਭਾਵਿਤ ਪਿੰਡ ਦੱਸਿਆ ਜਾਂਦਾ ਹੈ ਤੇਜਾ ਰੋਹੇਲਾ, ਜਲਾਲਾਬਾਦ ਏਰੀਏ ਦੇ ਵਿੱਚ ਹੈ, ਉੱਥੇ ਗਏ ਨੇ। ਇੱਕ ਜਿਹੜਾ ਪਿੰਡ ਪਾਕਾ, ਮੈਂ ਜਿਹਦਾ ਅਕਸਰ ਜ਼ਿਕਰ ਕਰਿਆ ਕਰਦਾ ਹਾਂ, ਜਲਾਲਾਬਾਦ ਹਲਕੇ 'ਚ ਪੈਂਦਾ। ਆਪਾਂ ਅੱਗੇ ਵੀ ਗੱਲ ਕੀਤੀ ਸੀ, ਡਿਪਟੀ CM ਦਾ ਉਹ ਹਲਕਾ ਹੈ ਜਿਹਦੇ ਵਿੱਚ 39 ਦੇ ਕਰੀਬ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਨੇ 10-12 ਸਾਲਾਂ ਦੇ ਵਿੱਚ। ਤਾਂ ਉਸ ਪਿੰਡ ਦੇ ਵਿੱਚ ਵੀ ਗਏ, ਉੱਥੇ ਵੀ ਇਹਨਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਅਕਾਲੀਆਂ ਵੱਲੋਂ। ਖੈਰ ਇਹਨਾਂ ਨੇ ਉੱਥੇ ਵੀ ਦੌਰਾ ਆਪਦਾ ਕੀਤਾ। ਉਸ ਤੋਂ ਬਾਅਦ ਜਲਾਲਾਬਾਦ ਦੇ ਵਿੱਚ ਵੀ ਇਹਨਾਂ ਦੀ ਦੱਸਦੇ ਕਾਂਗਰਸੀਆਂ ਦੇ ਨਾਲ ਮਾੜੀ ਮੋਟੀ ਵਲੰਟੀਅਰ ਦੀ ਧੱਕਾ ਮੁੱਕੀ ਵੀ ਹੋਈ ਹੈ। ਉਸ ਤੋਂ ਬਾਅਦ ਮੋਗੇ ਗਏ ਨੇ। ਮੋਗੇ ਰਾਉਕੇ ਕਲਾਂ ਪਿੰਡ ਦੱਸਦੇ ਇਹ ਵੀ ਪਿੰਡ ਹੈ ਜਿਹੜਾ ਇਹ ਵੀ ਚਿੱਟੇ ਦਾ ਮਾਰਿਆ ਹੋਇਆ, ਜਿਵੇਂ ਇੱਧਰ ਮਾਲਵੇ ਦੀ ਪੱਟੀ ਚਿੱਟੇ ਮੱਛਰ ਦੀ ਮਾਰੀ ਹੋਈ ਹੈ, ਇਹ ਪਿੰਡ ਚਿੱਟੇ ਦਾ ਮਾਰਿਆ ਹੋਇਆ। ਇਸ ਪਿੰਡ ਬਾਰੇ ਮੈਂ ਪਰਸੋਂ ਪੜ੍ਹਦਾ ਪਿਆ ਸੀਗਾ ਜੀ ਕਿ ਇੱਕ ਨੌਜਵਾਨ ਜਿਹੜਾ ਉਹ 7 ਕਿੱਲੇ ਜ਼ਮੀਨ ਹੈ ਜਿਹੜੀ ਉਹ ਕੁਛ ਸਮੇਂ ਦੇ ਅੰਦਰ ਹੀ ਚਿੱਟੇ ਰਾਹੀਂ ਪੀ ਗਿਆ, 7 ਕਿੱਲੇ ਜ਼ਮੀਨ। ਸੋ ਉਹ ਇਸ ਤਰ੍ਹਾਂ ਦੀਆਂ ਕਹਾਣੀਆਂ ਨੇ ਉਸ ਪਿੰਡ ਨਾਲ ਵੀ ਜੁੜੀਆਂ। ਉਸ ਪਿੰਡ 'ਚ ਗਏ ਨੇ। ਹੁਣ ਆਪਾਂ ਜਦੋਂ ਪ੍ਰੋਗਰਾਮ ਕੀਤਾ ਉਦੋਂ ਕੁਝ ਸਮਾਂ ਪਹਿਲਾਂ ਉਹ ਉੱਥੇ ਪਹੁੰਚੇ ਹੋਏ ਨੇ। ਸੋ ਇਸ ਤਰ੍ਹਾਂ ਦਾ ਦੌਰਾ ਸੀਗਾ ਅੱਜ ਇਹਨਾਂ ਦਾ ਫਰੀਦਕੋਟ, ਫਿਰੋਜ਼ਪੁਰ, ਉਸ ਤੋਂ ਬਾਅਦ ਮੋਗੇ ਗਏ ਤੇ ਕੱਲ੍ਹ ਨੂੰ ਮੈਨੂੰ ਲੱਗਦਾ ਮਾਝੇ ਵਾਲੇ ਪਾਸੇ ਨੂੰ ਜਾਣਗੇ। ਤਾਂ ਪ੍ਰੋਗਰਾਮ ਇਹਨਾਂ ਦਾ ਚੱਲਦਾ ਪਿਆ। ਨਾਲ ਦੀ ਨਾਲ ਹਮਲੇ ਜਿਹੜੇ ਉਹ ਵੀ ਚੱਲਦੇ ਪਏ ਆ। ਅੱਜ ਸੁਖਬੀਰ ਸਿੰਘ ਬਾਦਲ ਨੇ ਵੀ ਹਮਲਾ ਕੀਤਾ, ਸੁਨੀਲ ਜਾਖੜ ਨੇ ਵੀ ਹਮਲਾ ਕੀਤਾ, ਕੈਪਟਨ ਅਮਰਿੰਦਰ ਸਿੰਘ ਨੇ ਵੀ ਹਮਲਾ ਕੀਤਾ। ਤਾਂ ਹਮਲਿਆਂ ਦਾ ਅਰਵਿੰਦ ਕੇਜਰੀਵਾਲ ਇਕੱਲਾ ਹੀ ਰਹੀ ਜਾਂਦਾ। ਉਹ ਕਹਿੰਦਾ ਜੀ ਕਿ ਸਾਰਾ ਕੁਝ ਇਹ ਚੂਸ ਗਏ
ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦਾ ਜੀ ਕਿ ਇਹ ਆਪਣਾ ਰਿਸ਼ਤਾ ਦੱਸ ਦੇਣ ਕਿ ਕੀ ਅਕਾਲੀਆਂ ਨਾਲ, ਕਿਸ ਰਿਸ਼ਤੇ ਦੇ ਨਾਲ ਇਹਨਾਂ ਨੇ ਮਜੀਠੀਆ ਖਿਲਾਫ ਜਦੋਂ ਸੀਬੀਆਈ ਜਾਂਚ ਦੀ ਮੰਗ ਕਰਦੀ ਪਈ ਸੀ ਇਹਨਾਂ ਦੀ ਪਾਰਟੀ, ਤੇ ਕਿਸ ਰਿਸ਼ਤੇ ਨਾਲ ਇਹਨਾਂ ਨੇ ਉਹ ਜਾਂਚ ਤੋਂ ਇਨਕਾਰੀ ਹੋ ਕੇ ਕਹਿ ਦਿੱਤਾ ਕਿ ਸੀਬੀਆਈ ਦੀ ਜਾਂਚ ਦੀ ਕੋਈ ਲੋੜ ਨਹੀਂ। ਤਾਂ ਹਮਲੇ ਇਹ ਵੀ ਬਰਾਬਰ ਕਰਦੇ ਪਏ। ਉਹਨਾਂ ਨੇ ਫਸਲੀ ਬਟੇਰਾ ਦੱਸਿਆ, ਇਹਨਾਂ ਨੇ ਗਿੱਦੜ ਦੱਸ ਦਿੱਤਾ, ਔਰ ਵਾਅਦੇ ਕਰ ਰਹੇ ਨੇ ਲੋਕਾਂ ਦੇ ਨਾਲ ਜਾ ਕੇ ਅਰਵਿੰਦ ਕੇਜਰੀਵਾਲ ਜੀ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਹਸਪਤਾਲ ਦੇਵਾਂਗੇ, ਹਸਪਤਾਲਾਂ ਦੇ ਵਿੱਚ ਸਹੂਲਤਾਂ ਦੇਵਾਂਗੇ। ਸੋ ਵਾਅਦੇ ਵੀ ਹੋ ਰਹੇ ਆ, ਨਾਲ ਵਾਰ ਵੀ ਹੋ ਰਹੇ ਆ, ਵਾਅਦੇ ਵੀ ਹੋ ਰਹੇ ਆ, ਸਭ ਕੁਝ ਹੋ ਰਿਹਾ। ਪਰ ਜਿੱਥੋਂ ਤੱਕ ਸੁਖਬੀਰ ਸਿੰਘ ਬਾਦਲ ਦੇ ਹਮਲੇ ਦੀ ਗੱਲ ਕਰੀਏ, ਉਹਨਾਂ ਦਾ ਹਮਲਾ ਬੜਾ ਤਿੱਖਾ ਰਿਹਾ। ਉਹ ਕਹਿੰਦੇ ਕਿ ਹਰਿਆਣਾ ਛੱਡ ਕੇ ਜਿੱਥੋਂ ਦਾ ਜੰਪਾ ਲਿਆ, ਜਿੱਥੇ ਹਰਿਆਣੇ 'ਚ ਅੱਗ ਲੱਗੀ ਹੋਈ ਹੈ, ਉਹ ਛੱਡ ਕੇ ਉਹ ਲੰਘ ਕੇ ਪੰਜਾਬ ਦੇ ਵਿੱਚ ਆ ਗਿਆ। ਸੋ ਇਹ ਇਹੋ ਜਿਹੇ ਹਮਲੇ ਹੋ ਰਹੇ ਜੀ। ਉਧਰ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਜੀ ਕਿ ਰਾਖਵੇਂ ਕਰਕੇ ਆਪਦਾ ਸਟੈਂਡ ਹੈ ਜਿਹੜਾ ਸਪਸ਼ਟ ਕਰੇ। ਸੋ ਕੁੱਲ ਮਿਲਾ ਕੇ ਦੇਖੀਏ ਤਾਂ ਨੀਤੀਗਤ ਘੇਰਾ ਪਾਇਆ ਜਾ ਰਿਹਾ ਅਰਵਿੰਦ ਕੇਜਰੀਵਾਲ ਨੂੰ। ਪਰ ਅਰਵਿੰਦ ਕੇਜਰੀਵਾਲ ਦੀ ਇੱਕ ਜਿਵੇਂ ਕਹਿ ਲਈਏ ਕਿ ਬਹੁਤ ਖਾਸੀਅਤ ਹੈ, ਬਹੁਤ ਵੱਡੀ ਖਾਸੀਅਤ ਹੈ ਕਿ ਉਹ ਕੂਲ ਮਾਈਂਡ ਹੋ ਕੇ ਇਹਨਾਂ ਚੀਜ਼ਾਂ ਨੂੰ ਟੈਕਲ ਕਰਦਾ, ਫੇਸ ਕਰਦਾ ਔਰ ਨਿਕਲ ਜਾਂਦਾ। ਤਾਂ ਉਹ ਉਸੇ ਤਰੀਕੇ ਨਾਲ ਨਿਕਲ ਰਿਹਾ, ਪਰ ਘੇਰਾ ਕਸੂਤਾ ਪਾਇਆ ਹੋਇਆ ਇਹਨਾਂ ਨੇ ਰਲ ਮਿਲ ਕੇ ਰਵਾਇਤੀ ਜਿਹੜੇ ਲੀਡਰ ਹੈ। ਪਰ ਸੁਖਬੀਰ ਸਿੰਘ ਬਾਦਲ ਦੀ ਮੈਂ ਬਿਆਨ ਦੀ ਬੜੀ ਮੈਂ ਦੇਖ ਰਿਹਾ ਸੀ, ਮੈਨੂੰ ਬੜੀ ਉਹ ਜਿੱਦਾਂ ਕਹਿ ਲਈਏ ਨਾ ਕਿ ਹੈਰਾਨੀ ਹੋਈ ਕਿ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਕਹਿੰਦੇ ਹੋ, ਉਹ ਤੁਸੀਂ ਉਹਨੂੰ ਦੱਸਦੇ ਬਗਾਨਾ ਕਿ ਉਹ ਤੇ ਪੰਜਾਬ ਦਾ ਜੀ ਸਿੱਖਾਂ ਦਾ ਕੋਈ ਹਮਦਰਦ ਨਹੀਂ, ਕੋਈ ਖੈਰ ਖਵਾ ਨਹੀਂ। ਤੁਸੀਂ ਪੰਜਾਬੀਆਂ ਦੇ ਔਰ ਸਿੱਖਾਂ ਦੇ ਆਪਣੇ ਆਪ ਨੂੰ ਨੰਬਰਦਾਰ ਕਹਾਉਂਦੇ ਹੋ, ਤਾਂ ਤੁਸੀਂ ਉੱਥੇ ਕਿਉਂ ਨਹੀਂ ਗਏ? ਕਿਉਂਕਿ ਪੰਜਾਬੀਆਂ ਦਾ ਉੱਥੇ ਬਹੁਤ ਵੱਡਾ ਨੁਕਸਾਨ ਹੋਇਆ, ਬਹੁਤ ਵੱਡੇ ਪੱਧਰ ਤੇ ਪੰਜਾਬੀਆਂ ਦੇ ਕਾਰੋਬਾਰ ਪ੍ਰਭਾਵਿਤ ਹੋਏ, ਚੁਣ ਚੁਣ ਕੇ ਨਿਸ਼ਾਨੇ ਬਣਾਏ ਗਏ। ਤੁਸੀਂ ਅਰਵਿੰਦ ਕੇਜਰੀਵਾਲ ਨੂੰ ਜੋ ਕਹਿੰਦੇ ਜੇ, ਤੁਸੀਂ ਕਿਉਂ ਨਹੀਂ ਗਏ? ਅਮਰਿੰਦਰ ਸਿੰਘ ਜਿਹੜੇ ਆ ਉਹ ਹੁਣ ਰਾਖਵੇਂ ਕਰਨ ਨੂੰ ਮੁੱਦਾ ਬਣਾ ਗਿਆ। ਪਹਿਲੇ ਤਾਂ ਕਹਿੰਦੇ ਸੀ ਕਿ ਇਹਦਾ ਕੋਈ ਆਧਾਰ ਹੀ ਹੈ ਨਹੀਂ ਆਮ ਆਦਮੀ ਪਾਰਟੀ ਦਾ। ਸੋ ਜੇ ਸਭ ਕੁਛ ਦੇਖੀਏ ਕੁੱਲ ਮਿਲਾ ਕੇ ਤਾਂ ਅਰਵਿੰਦ ਕੇਜਰੀਵਾਲ ਜੋ ਕਰਨ ਆਇਆ ਸੀਗਾ, ਮੈਨੂੰ ਲੱਗਦਾ ਉਹ ਕਰਨ 'ਚ ਆਪਣੇ ਆਪ ਦੇ ਵਿੱਚ ਕਾਮਯਾਬ ਰਿਹਾ। ਉਹ ਚਰਚਾ ਵੀ ਖੱਟ ਰਿਹਾ, ਉਹ ਇਹਨਾਂ ਨੂੰ ਜਿੱਦਾਂ ਕਹਿ ਲਈਏ ਕਿ ਉਕਸਾ ਵੀ ਰਿਹਾ, ਇਹਨਾਂ ਤੋਂ ਗਲਤੀਆਂ ਵੀ ਕਰਵਾ ਰਿਹਾ। ਜੋ ਬੇਹੂਦਾ ਜੇ ਬਿਆਨ ਲਾ ਰਹੇ, ਜੋ ਇਹ ਸੜਕਾਂ ਤੇ ਖੜ ਕੇ ਵਿਰੋਧ ਕਰਦੇ ਪਏ, ਇੱਕ ਪਾਸੇ ਕਹਿੰਦੇ ਸੀ ਕਿ ਸਭ ਦਾ ਹੱਕ ਆ ਅਰਵਿੰਦ ਕੇਜਰੀਵਾਲ ਆਵੇ, ਜੋ ਮਰਜ਼ੀ ਕਰੇ, ਸਭ ਦਾ ਹੱਕ ਹੈ, ਹੁਣ ਦੂਜੇ ਤਰੀਕੇ ਦੇ ਨਾਲ ਵਿਰੋਧ ਕਰ ਰਹੇ, ਪੋਸਟਰਬਾਜ਼ੀ ਹੋ ਰਹੀ ਹੈ। ਸੋ ਕੁੱਲ ਮਿਲਾ ਕੇ ਜੇ ਕਹੀਏ ਅਰਵਿੰਦ ਕੇਜਰੀਵਾਲ ਦੇ ਰਾਜ ਪੂਰੇ ਮੋੜੇ ਗੱਡੇ ਜਾ ਰਹੇ, ਪਰ ਉਹ ਹੈ ਕਿ ਉਹਨਾਂ ਦਾ ਗੱਡਾ ਜਿਹੜਾ ਤੁਰਿਆ ਜਾ ਰਿਹਾ ਜੀ। ਬਿਲਕੁਲ ਹੋ ਤਾਂ ਇੱਦਾਂ ਰਿਹਾ ਆ। ਤੇ ਬਿਲਕੁਲ ਜੀ, ਤੇ ਸੁਖਬੀਰ ਬਾਦਲ ਦੀ ਗੱਲ ਕਰਦੇ ਰਹਿੰਦੇ ਤਾਂ ਆਪ ਉਹ ਵੀ ਦਿੱਲੀ, ਉਹ ਕਿਹੜਾ ਕਿਤੇ ਆ ਕੇ ਪੰਜਾਬ 'ਚ ਵਸੇ ਨੇ। ਅਗਲੀ ਜਿਹੜੀ ਗੱਲ ਕਰਦੇ ਵੀ ਡਾਕਟਰ ਧਰਮਵੀਰ ਗਾਂਧੀ ਨੇ ਆਨੰਦ ਮੈਰਿਜ ਐਕਟ ਦਾ ਮੁੱਦਾ ਵੀ ਚੁੱਕਿਆ ਹੈ। ਅੱਜ ਦੱਸ ਜੀ ਕਿ ਧਰਮਵੀਰ ਗਾਂਧੀ ਹੋਰਾਂ ਨੇ ਆਨੰਦ ਮੈਰਿਜ ਐਕਟ ਜੋ ਸਿੱਖਾਂ ਦੀ ਬੜੀ ਚਿਰੋਕੀ ਮੰਗ ਆ, ਉਹ ਵੀ ਸੰਸਦ ਦੇ ਵਿੱਚ ਇੰਟਰੋਡਿਊਸ ਕਰਵਾ ਦਿੱਤੀ ਹੈ ਬਿੱਲ ਦੇ ਰੂਪ ਦੇ ਵਿੱਚ, ਯਾਨੀ ਬਿੱਲ ਲੈ ਆਂਦਾ। ਹਾਲਾਂਕਿ ਉਹ ਤਿਆਰੀ ਕਰਦੇ ਪਏ ਸੀ ਕਾਫੀ ਲੰਮੇ ਸਮੇਂ ਤੋਂ, ਜਥੇਦਾਰ ਨੂੰ ਵੀ ਮਿਲੇ ਸੀਗੇ ਪਿਛਲੇ ਕੁਝ ਸਮੇਂ ਦੇ ਦੌਰਾਨ। ਉੱਥੇ ਆ ਕੇ ਉਹਨਾਂ ਨੇ ਮੰਗ ਵੀ ਕੀਤੀ ਸੀ ਕਿ ਮੇਰਾ ਸਾਥ ਦਿਓ। ਖੈਰ ਸਾਥ ਹੁਣ ਮਿਲਿਆ ਜਾਂ ਨਹੀਂ ਮਿਲੇਗਾ, ਜਾਂ ਅੱਗੇ ਭਵਿੱਖ ਦੇ ਵਿੱਚ ਸਾਥ ਕਿਸ ਤਰ੍ਹਾਂ ਦਾ ਹੋਏਗਾ ਉਹ ਤੇ ਸਮਾਂ ਦੱਸੇਗਾ। ਪਰ ਡਾਕਟਰ ਧਰਮਵੀਰ ਗਾਂਧੀ ਨੇ ਜਿਵੇਂ ਕਹਿ ਲਈਏ ਕਿ ਇੱਕ ਤਰ੍ਹਾਂ ਨਾਲ ਅਸਲ ਆਪਣੀ ਭੂਮਿਕਾ ਜਿਹੜੀ ਹੁੰਦੀ ਹੈ ਇੱਕ ਸੰਸਦ ਮੈਂਬਰ ਦੀ, ਮੈਂਬਰ ਪਾਰਲੀਮੈਂਟ ਦੀ, ਉਸ ਭੂਮਿਕਾ ਨੂੰ ਨਿਭਾ ਕੇ ਵਿਖਾਇਆ। ਕਿਉਂਕਿ ਉਹ ਉਸ ਪਾਰਟੀ ਤੋਂ ਚੁਣੇ ਗਏ ਜਿਹੜੇ ਧਰਮ ਦੀ ਰਾਜਨੀਤੀ ਨਹੀਂ ਕਰਦੀ, ਪਰ ਫਿਰ ਵੀ ਉਹ ਇਹਨਾਂ ਚੀਜ਼ਾਂ ਨੂੰ, ਜੋ ਚੀਜ਼ਾਂ ਜ਼ਰੂਰੀ ਨੇ ਉਹਨਾਂ ਚੀਜ਼ਾਂ ਨੂੰ ਉਠਾ ਰਹੇ, ਜੋ ਅਣਗੌਲੀਆਂ ਜਾ ਰਹੀਆਂ, ਜੋ ਇੱਕ ਕੌਮ ਨਾਲ ਜਿਵੇਂ ਕਹਿ ਲਈਏ ਕਿ ਉਹ ਨਜ਼ਰ ਅੰਦਾਜ਼ ਕੀਤੀਆਂ ਜਾ ਰਹੀਆਂ, ਉਹਨਾਂ ਚੀਜ਼ਾਂ ਨੂੰ ਉਹ ਉਠਾ ਰਹੇ ਆ। ਤਾਂ ਇੱਕ ਬਹੁਤ ਵੱਡਾ ਜਿਵੇਂ ਕਹਿ ਲਈਏ ਕਿ ਸਨਮਾਨ ਹੈ ਡਾਕਟਰ ਧਰਮਵੀਰ ਗਾਂਧੀ ਨੂੰ ਜਾਂਦਾ ਕਿ ਨਾ ਸਿਰਫ ਉਹਨਾਂ ਨੇ ਜੋ ਕੱਲ੍ਹ ਆਪਾਂ ਗੱਲਾਂ ਕੀਤੀਆਂ ਕਿ ਜਿਹੜੀਆਂ ਚਿਰੋਖੀਆਂ ਮੰਗਾਂ ਸੀਗੀਆਂ 2 ਰੇਲਵੇ ਟਰੈਕਸ ਦੀਆਂ, ਉਹ ਪ੍ਰਵਾਨ ਕਰਵਾ ਲਈਆਂ, ਬਲਕਿ ਅੱਜ ਆਨੰਦ ਮੈਰਿਜ ਐਕਟ ਵੀ ਉਹਨਾਂ ਨੇ ਇੰਟਰੋਡਿਊਸ ਕਰਵਾ ਦਿੱਤਾ। ਉੱਥੇ ਹੁਣ ਦੱਸਦੇ ਆ ਕਿ ਜਿਹੜੀ ਸਿਲੈਕਟ ਕਮੇਟੀ ਹੁੰਦੀ ਹੈ ਉਹ ਉਹਦੇ 'ਚ ਜਾਏਗਾ ਬਿੱਲ, ਉਸ ਤੋਂ ਬਾਅਦ ਉੱਥੇ ਤੇ ਬਹਿਸ ਹੋਏਗੀ, ਫਿਰ ਉਹ ਵੋਟਿੰਗ ਹੋਏਗੀ, ਤੁਹਾਨੂੰ ਪਤਾ ਹੈ ਕਿ ਪਾਸ ਹੋਣਾ ਜਾਂ ਡਿੱਗਣਾ ਜੋ ਵੀ ਹੈ। ਡਾਕਟਰ ਧਰਮਵੀਰ ਗਾਂਧੀ ਨੇ ਆਪਣਾ ਧਰਮ ਨਿਭਾ ਦਿੱਤਾ। ਜੋ ਭੂਮਿਕਾ, ਜੋ ਜ਼ਿੰਮੇਵਾਰੀ ਲੋਕਾਂ ਨੇ ਉਸ ਨੁਮਾਇੰਦੇ ਨੂੰ ਦਿੱਤੀ ਸੀ, ਉਹਨੇ ਪੂਰਾ ਇਨਸਾਫ ਕੀਤਾ ਉਸ ਭੂਮਿਕਾ ਦੇ ਨਾਲ। ਡਾਕਟਰ ਧਰਮਵੀਰ ਜਿਵੇਂ ਉਹਨਾਂ ਦਾ ਨਾਂ ਹੈ,
ਉਸ ਵੀਰ ਨੇ ਧਰਮ ਨਿਭਾ ਦਿੱਤਾ, ਪਰ ਇਸ ਧਰਮ ਵੀਰ ਨੇ ਇੱਕ ਧਰਮ ਸੰਕਟ ਹੁਣ ਅਕਾਲੀਆਂ ਸਾਹਮਣੇ ਵੀ ਖੜਾ ਕਰ ਦਿੱਤਾ, ਭਾਜਪਾਈਆਂ ਦੇ ਸਾਹਮਣੇ ਵੀ ਖੜਾ ਕਰ ਦਿੱਤਾ। ਹੁਣ ਅਕਾਲੀਆਂ ਨੂੰ ਜਾਂ ਤੇ ਉੱਥੇ ਆਨੰਦ ਮੈਰਿਜ ਐਕਟ ਦੇ ਵਿੱਚ ਜਦੋਂ ਬਹਿਸ ਤੇ ਜਾਏਗਾ ਬਿੱਲ, ਕਿਉਂਕਿ ਇੰਟਰੋਡਿਊਸ ਹੋਇਆ ਤੇ ਇਹ ਅੱਗੇ ਜਾਏਗਾ ਬਿੱਲ, ਤਾਂ ਇਹਨਾਂ ਨੂੰ ਸਟੈਂਡ ਲੈਣਾ ਪਵੇਗਾ ਜਾਂ ਹੱਕ 'ਚ ਜਾਂ ਵਿਰੋਧ ਦੇ ਵਿੱਚ। ਜੇ ਸਿੱਖਾਂ ਨੂੰ ਇਹ ਕਹਿੰਦੇ ਨੇ ਕਿ ਅਸੀਂ ਸਿੱਖਾਂ ਦੇ ਲੰਬੜਦਾਰ ਆ, ਤਾਂ ਫਿਰ ਇਹਨਾਂ ਨੂੰ ਹੱਕ 'ਚ ਖੜਨਾ ਪਵੇਗਾ। ਤੇ ਦੂਜੇ ਪਾਸੇ ਭਾਜਪਾ ਨੂੰ ਵੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਆਪਣਾ ਦਿਖਾਉਣਾ ਪਵੇਗਾ ਕਿ ਉਹ ਸਿੱਖਾਂ ਨੂੰ ਅਧਿਕਾਰ ਦੇਣ ਦੇ ਹੱਕ ਦੇ ਵਿੱਚ ਨੇ, ਜਾਂ ਬਿਲਕੁਲ ਉਹ ਕਲੀਅਰ ਕੱਟ ਕਹਿ ਦੇਣਗੇ ਕਿ ਇਹ ਚੀਜ਼ ਨਹੀਂ ਹੋ ਸਕਦੀ। ਸੋ ਦੋਏ ਚੀਜ਼ਾਂ ਸਾਫ਼ ਹੋ ਜਾਣਗੀਆਂ। ਇਹਨਾਂ ਦੀ ਹੁਣ ਧਰਮ ਸੰਕਟ ਹੈ, ਕਿਉਂਕਿ ਭਾਜਪਾ ਇਹਨਾਂ ਦੀ ਭਾਈਵਾਲ ਹੈ ਕਰਨੀ ਹੈ। ਸੋ ਇਹਨਾਂ ਲਈ ਇੱਕ ਇਮਤਿਹਾਨ ਦੀ ਘੜੀ ਹੈ ਕਿ ਹੁਣ ਕਿਸ ਤਰ੍ਹਾਂ ਉਸ ਆਨੰਦ ਮੈਰਿਜ ਐਕਟ ਦੇ ਪੱਖ 'ਚ ਜਾਂ ਵਿਰੋਧ ਦੇ ਵਿੱਚ ਇਹ ਖੜਦੇ ਆ। ਜੀ ਬਿਲਕੁਲ, ਤੇ ਆਉਣ ਵਾਲਾ ਸਮਾਂ ਹੀ ਜਿਹੜਾ ਜਿੱਦਾਂ ਤੁਸੀਂ ਦੱਸਿਆ ਉਹ ਦੱਸੇਗਾ। ਅਗਲੀ ਗੱਲ ਕਰੀਏ, ਇੱਕ ਸਿੱਖ ਦੀ ਮਹਾਨ ਸੇਵਾ ਆ, ਲੋਕੀ ਕਹਿੰਦੇ ਨੇ ਵੀ ਜਿਹਦਾ ਕੋਈ ਨਹੀਂ ਆ ਉਸ ਦੇ ਕੋਲ ਗੁਰਮੀਤ ਸਿੰਘ ਆ। ਬਿਲਕੁਲ ਜੀ, ਗੁਰਮੀਤ ਸਿੰਘ, ਗੁਰੂ ਦਾ ਮੀਤ ਜਿਹਦੀ ਗਰੀਬਾਂ ਨਾਲ ਪ੍ਰੀਤ ਜੀ। ਮੈਂ BBC ਵਾਲਿਆਂ ਨੇ ਜਦੋਂ ਸਟੋਰੀ ਕੀਤੀ ਇਸ ਸਿੱਖ ਦੀ, ਤਾਂ ਮੈਂ ਉਹ ਸਟੋਰੀ ਪੜ੍ਹ ਕੇ ਵੀ ਹੈਰਾਨ ਰਹਿ ਗਿਆ ਜਦੋਂ ਇਹ ਸਾਹਮਣੇ ਆਈ ਮੀਡੀਆ ਦੇ ਵਿੱਚ। ਇਹ ਪਟਨਾ, ਜਿੱਥੇ ਆਪਾਂ ਪਟਨਾ ਸਾਹਿਬ ਕਹਿੰਦੇ ਆ, ਉੱਥੋਂ ਦੇ ਰਹਿਣ ਵਾਲੇ ਨੇ ਗੁਰਮੀਤ ਸਿੰਘ ਜੀ। ਉਮਰ ਇਹਨਾਂ ਦੀ 60 ਕੁ ਸਾਲ ਦੇ ਕਰੀਬ ਆ। 60 ਸਾਲਾਂ ਦੇ ਵਿੱਚੋਂ 20 ਸਾਲ ਸਮਾਂ ਜਿਹੜਾ ਇਹਨਾਂ ਦਾ ਇੱਕ ਹਸਪਤਾਲ ਦੇ ਵਾਰਡ ਦੇ ਵਿੱਚ ਗੁਜ਼ਰ ਗਿਆ। ਉਹ ਕਿਸ ਤਰ੍ਹਾਂ ਕਿ ਜਿਹੜਾ ਉੱਥੋਂ ਦਾ ਸਰਕਾਰੀ ਹਸਪਤਾਲ ਹੈ, ਮੇਨ ਵੱਡਾ ਹਸਪਤਾਲ ਹੈ, ਜਿਹੜਾ 90 ਸਾਲ ਪੁਰਾਣਾ 1480 ਬਿਸਤਰਿਆਂ ਦਾ ਹਸਪਤਾਲ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, 100-150 ਬਿਸਤਰੇ ਦਾ ਹਸਪਤਾਲ ਬਹੁਤ ਵੱਡਾ ਗਿਣਿਆ ਜਾਂਦਾ। ਉਹ 1480 ਬਿਸਤਰਿਆਂ ਦਾ 90 ਸਾਲ ਪੁਰਾਣਾ। ਉਹਦੇ ਵਿੱਚ ਇੱਕ ਵਾਰਡ ਆ ਜਿਹੜਾ ਲਾਵਾਰਸ ਮਰੀਜ਼ਾਂ ਦਾ ਵਾਰਡ ਬਣਾਇਆ ਗਿਆ, ਜਿੱਥੇ ਦੱਸਦੇ ਆ ਕੰਧਾਂ ਤੇ ਹਨ ਪਰ ਕੰਧਾਂ ਤੇ ਰੰਗ ਨਹੀਂ ਹੈ, ਫਰਸ਼ ਤੇ ਹੈ ਪਰ ਫਰਸ਼ ਜਿਵੇਂ ਕਹਿੰਦੇ ਨਾਂ ਦੀ ਉਹ ਚੂਹੇ ਹੈ, ਖਾਣਾ ਨਹੀਂ ਹੈ, ਚੂਹੇ ਜਿਹੜੇ ਆ ਉਹ ਮਰੀਜ਼ਾਂ ਨੂੰ ਖਾ ਜਾਂਦੇ ਆ। ਤਾਂ ਉਸ ਵਾਰਡ ਦੇ ਵਿੱਚ ਜਿਹੜੇ ਮਰੀਜ਼ ਲਾਵਾਰਸ ਹੁੰਦੇ ਆ ਸੁੱਟ ਦਿੱਤੇ ਜਾਂਦੇ ਆ। ਉਹ ਮਹੀਨਿਆਂ ਬੱਧੀ ਉੱਥੇ ਇਸ ਕਰਕੇ ਪਏ ਰਹਿੰਦੇ ਆ ਕਿ ਬਾਹਰ ਵੀ ਤਾਂ ਰੁਲਣਾ, ਚਲੋ ਇੱਥੇ ਘੱਟੋ ਘੱਟ ਬੈੱਡ ਤੇ ਤਾਂ ਪਏ ਆ। ਤਾਂ ਕੁਛ ਜਿਹੜੇ ਔਰਤਾਂ ਵੀ ਨੇ, ਕੁਛ ਅੰਗਹੀਣ ਵੀ ਨੇ। ਇਹੋ ਜਿਹੇ ਮਰੀਜ਼ ਜਿਹੜੇ ਲਾਵਾਰਸ ਹੈ, ਉਹਨਾਂ ਦੀ ਸੇਵਾ ਕਰਦਾ ਇਹ ਗੁਰਸਿੱਖ ਬੰਦਾ। 20 ਸਾਲਾਂ ਤੋਂ ਲਗਾਤਾਰ 5 ਭਰਾ ਨੇ ਜੀ, ਇਹਨਾਂ ਦੇ ਕੱਪੜੇ ਦਾ ਕਾਰੋਬਾਰ ਹੈ। ਔਰ ਜਿਵੇਂ ਸ਼ਾਮ ਪੈਂਦੀ ਹੈ, ਇਹ ਆਪਣੇ ਕੰਮ ਤੋਂ ਫਰੀ ਹੋ ਕੇ ਘਰ ਨਹੀਂ ਜਾਂਦਾ, ਉਹ ਆਪਣੇ ਜਿਹੜੇ ਪਿਆਰੇ ਮਰੀਜ਼ ਉਹਨਾਂ ਦੀ ਸੇਵਾ 'ਚ ਲੱਗ ਜਾਂਦਾ। ਰੋਟੀ ਟੁੱਕ, ਕੱਪੜਾ, ਦਵਾਈਆਂ, ਸਭ ਕੁਛ ਉਹਨਾਂ ਨੂੰ ਬਹਾਲ ਕਰਵਾ ਕੇ ਉਸ ਤੋਂ ਬਾਅਦ ਦੇਰ ਰਾਤ ਆਪਣੇ ਘਰ ਜਾਂਦਾ ਹੈ। ਸੋ ਉੱਥੇ ਕਿਹਾ ਜਾਂਦਾ ਹੈ ਕਿ ਜਿਹਦਾ ਕੋਈ ਨਹੀਂ ਉਹਦਾ ਗੁਰਮੀਤ ਸਿੰਘ ਹੈ। ਔਰ ਵਾਕਈ ਇਹ ਗੁਰਮੀਤ ਸਿੰਘ ਕਿਸੇ ਇੱਕ ਦਾ ਨਹੀਂ, ਸਾਰਿਆਂ ਦਾ, ਸਾਰੀ ਲੋਕਾਈ ਦਾ, ਸਾਰੀ ਮਨੁੱਖਤਾ ਦਾ। ਔਰ ਮੈਂ ਹੈਰਾਨ ਹੈ ਜੀ ਕਿ ਜਿਨ੍ਹਾਂ ਨੂੰ ਰਾਸ਼ਟਰਵਾਦੀ ਕਿਹਾ ਜਾਂਦਾ ਹੈ, ਉਹ ਤੇ ਦੇਖੋ ਲੁੱਟਦੇ ਫਿਰਦੇ ਆ, ਲੁੱਟਾ ਮਾਰਾ ਕਰਦੇ ਆ। ਜਿਨ੍ਹਾਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ, ਉਹਨਾਂ ਨੂੰ ਲੰਗਰ ਖਿਲਾਉਂਦੇ ਆ। ਦੇਖੋ ਇਹ ਉਲਟ ਜਿਹਾ ਹਿਸਾਬ ਕਿਤਾਬ ਹੈ, ਔਰ ਇਸ ਮਹਾਨ ਸੇਵਾ ਕਿਤੇ ਸਿਰ ਚੁੱਕਦਾ ਹੈ। ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਕਾਫੀ ਮਸ਼ਹੂਰ ਪੱਤਰਕਾਰ ਕੰਵਰ ਸੰਧੂ ਨੇ ਵੀ ਝਾੜੂ ਫੜ ਲਿਆ ਜੀ। ਕੰਵਰ ਸੰਧੂ ਜੀ ਆਖਰ ਚਲੇ ਗਏ ਆਮ ਆਦਮੀ ਪਾਰਟੀ ਦੇ ਵਿੱਚ। ਉਹਨਾਂ ਬਾਰੇ ਬਹੁਤ ਕਿਆਫੇ ਲਾਏ ਜਾਂਦੇ ਨੇ ਜੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਨੇ, ਕਾਂਗਰਸ ਦੇ ਵੱਲ ਉਹਨਾਂ ਦਾ ਝੁਕਾਅ ਆ, ਜਦੋਂ ਜਾਣਗੇ ਉੱਧਰ ਜਾਣਗੇ। ਪਰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤਾਂ ਦਰਕਨਾਰ ਹੋ ਗਈਆਂ, ਸਾਰੀਆਂ ਜਿਹੜੀਆਂ ਕਿਆਸ ਆਈਆਂ ਸੀਗੀਆਂ ਉਲਟ ਪਈਆਂ। ਉਹਨਾਂ ਨੇ ਅਚਾਨਕ ਐਲਾਨ ਕਰ ਦਿੱਤਾ ਕਿ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ। ਔਰ ਆਪਣੇ ਉਹਨਾਂ ਨੇ ਫੇਸਬੁੱਕ ਪੇਜ ਤੇ ਵੀ ਇਹਦਾ ਬਕਾਇਦਾ ਐਲਾਨ ਕਰ ਦਿੱਤਾ। ਹੁਣ ਜਲਦੀ ਹੀ ਉਹ ਝਾੜੂ ਵਾਲੇ ਹੋ ਜਾਣਗੇ। ਜੋ ਮੈਨੀਫੈਸਟੋ ਦੀ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਹੈ, ਮੈਨੀਫੈਸਟੋ ਤਿਆਰ ਕਰ ਲਈ, ਉਹਦੇ ਮੁਖੀ ਹੋਣਗੇ ਕੰਵਰ ਸੰਧੂ। ਉਹਨਾਂ ਦੀ ਭੂਮਿਕਾ ਵੀ ਤੈਅ ਹੋ ਗਈ ਹੈ। ਪੱਤਰਕਾਰ ਕਾਫੀ ਤੇਜ਼ੀ ਦੇ ਨਾਲ ਸਿਆਸਤ ਦੇ ਵਿੱਚ ਆ ਰਹੇ, ਉਹਦੇ ਆਉਣੇ ਵੀ ਚਾਹੀਦੇ ਆ, ਕਿਉਂਕਿ ਜਿਹੜੇ ਪੱਤਰਕਾਰ ਆ ਸਮਾਜਿਕ ਮੁਸ਼ਕਿਲਾਂ ਨੂੰ ਬੜੇ ਨੇੜਿਓਂ ਵੇਖਦੇ ਆ ਜੀ। ਔਰ ਜੋ ਤਾਣਾ ਬਾਣਾ ਹੁੰਦਾ ਉਹਨੂੰ ਸੁਲਝਾਉਣ ਦੀ ਸਮਰੱਥਾ ਵੀ ਰੱਖਦੇ ਆ, ਕਿਉਂਕਿ ਵਾਹ
ਉਹਨਾਂ ਦਾ ਸਭ ਤੋਂ ਜ਼ਿਆਦਾ ਪੈਂਦਾ ਸਮੱਸਿਆਵਾਂ ਨਾਲ। ਜੀ। ਸੋ ਨੇੜਿਓਂ ਦੇਖਣ ਕਰਕੇ, ਨੇੜਿਓਂ ਪਰਖਣ ਕਰਕੇ, ਨਿਰਖਣ ਕਰਕੇ ਉਹ ਕਾਬਲ ਹੁੰਦੇ ਆ ਇਸ ਚੀਜ਼ ਦੇ ਕਿ ਉਹ ਹੱਲ ਸੁਝਾ ਸਕਦੇ ਆ ਜਾਂ ਲੱਭ ਸਕਦੇ ਆ। ਸੋ ਇਸ ਕਰਕੇ ਆਉਣਾ ਜ਼ਰੂਰੀ ਹੈ ਪੱਤਰਕਾਰਾਂ ਦਾ ਸਿਆਸਤ ਦੇ ਵਿੱਚ, ਠੀਕ ਹੈ, ਔਰ ਇਹਨਾਂ ਲਈ ਸ਼ੁਭ ਕਾਮਨਾਵਾਂ ਵੀ ਆ। ਪਰ ਮੇਰਾ ਜਿਹੜਾ ਸਿਆਸੀ ਖਿਆਲ ਆ, ਮੇਰਾ ਜਾਤੀ ਜਿਹੜਾ ਇੱਕ ਕਹਿ ਲਈਏ ਕਿ ਦ੍ਰਿਸ਼ਟੀਕੋਣ ਆ, ਉਹ ਇਹ ਆ ਕਿ ਪੱਤਰਕਾਰਤਾ ਤੇ ਸਿਆਸਤ ਦੋਵੇਂ ਨਾਲ ਨਾਲ ਨਹੀਂ ਚੱਲਣੀਆਂ ਚਾਹੀਦੀਆਂ, ਇੱਕ ਵੇਲੇ ਇੱਕੋ ਹੀ ਚੱਲਣੀ ਚਾਹੀਦੀ ਹੈ। ਕਿਉਂਕਿ ਜੇਕਰ ਇੱਕ ਵਿਚਾਰਧਾਰਾ ਦਾ ਜਾਂ ਇੱਕ ਸਿਆਸੀ ਪਾਰਟੀ, ਸਿਆਸੀ ਸੰਗਠਨ ਦਾ ਪੱਤਰਕਾਰ ਹੋ ਗਿਆ, ਮੰਨ ਲਓ ਅੱਜ ਮੈਂ ਕਿਸੇ ਪਾਰਟੀ ਨਾਲ ਜੁੜ ਜਾਣਾ, ਉਸ ਤੋਂ ਬਾਅਦ ਮੈਂ ਪਾਰਟੀ 'ਚ ਕੰਮ ਵੀ ਕਰਦਾ, ਮੈਂ ਪੱਤਰਕਾਰੀ ਵੀ ਕਰਦਾ, ਮੈਂ ਪੱਤਰਕਾਰਤਾ ਕਰਦਿਆਂ ਇੱਕ ਸੱਚੀ ਚੀਜ਼ ਜੋ ਸਮਾਜ ਹਿੱਤ ਹੈ ਮੈਂ ਉਹਨੂੰ ਕ੍ਰੀਏਟ ਕਰਦਾ, ਲੈ ਕੇ ਆਉਣਾ। ਉਹ ਲਿਖਤ ਹੈ, ਚਾਹੇ ਡਾਕੂਮੈਂਟਰੀ ਹੈ, ਕੁਛ ਵੀ ਹੈ, ਉਹ ਸੱਚੀ ਹੈ, ਉਹ ਪਾਰਦਰਸ਼ੀ ਹੈ, ਨਿਰਪੱਖ ਆ, ਮੈਂ ਲੋਕਾਂ ਦੇ ਵਿੱਚ ਲੈ ਕੇ ਜਾਣਾ। ਪਰ ਲੋਕ ਇਹ ਕਹਿ ਕੇ ਨਕਾਰ ਦਿੰਦੇ ਆ ਕਿ ਨਹੀਂ, ਇਹ ਸਿਆਸਤ ਨਾਲ ਜੁੜਿਆ, ਇਹਦੇ ਵਿੱਚ ਕਿਤੇ ਨਾ ਕਿਤੇ ਸਿਆਸੀ ਹਿੱਤ ਹੈ। ਤਾਂ ਉੱਥੇ ਉਸ ਕਿਰਤ, ਪੱਤਰਕਾਰ ਦੀ ਕਿਰਤ ਜਿਹੜੀ ਮਿਹਨਤ ਹੈ ਤੇ ਕ੍ਰਿਤ ਜਿਹੜੀ ਉਹਦੀ ਕ੍ਰੀਏਟੀਵਿਟੀ ਹੈ, ਜਿਹੜੀ ਉਹਦੀ ਇੱਕ ਕਹਿ ਲਈਏ ਚੀਜ਼ ਹੈ ਜਿਹੜੀ ਬਣ ਗਈ ਹੈ, ਤਾਂ ਦੋਵਾਂ ਨਾਲ ਕਿਰਤ ਤੇ ਕ੍ਰਿਤ ਦੋਵਾਂ ਨਾਲ ਹੀ ਬੇਇਨਸਾਫੀ ਹੈ। ਇਸ ਕਰਕੇ ਪੱਤਰਕਾਰ ਬੜੇ ਸ਼ੌਂਕ ਨਾਲ ਆਉਣ ਸਿਆਸਤ ਦੇ ਵਿੱਚ, ਕੋਈ ਰੋਕ ਨਹੀਂ ਹੈ, ਕੋਈ ਟੋਕ ਨਹੀਂ ਹੈ। ਪਰ ਮੈਨੂੰ ਲੱਗਦਾ ਹੈ ਕਿ ਪੱਤਰਕਾਰਤਾ ਦੇ ਹਿੱਤ ਲਈ ਇਹ ਜ਼ਰੂਰੀ ਹੈ ਕਿ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਚੱਲਣੀਆਂ ਚਾਹੀਦੀਆਂ। ਜੇ ਲੱਗਦਾ ਤੁਹਾਨੂੰ ਕਿ ਸਿਆਸਤ 'ਚ ਆ ਕੇ ਤੁਸੀਂ ਤਬਦੀਲੀ ਕਰ ਸਕਦੇ ਹੋ, ਤੁਸੀਂ ਇਸ ਯੋਗ ਹੋ, ਤਾਂ ਜੰਮ ਕੇ ਆਓ। ਪਰ ਪੱਤਰਕਾਰਤਾ ਦਾ ਇੱਕ ਮਿਆਰ ਆ, ਇੱਕ ਰੁਤਬਾ ਹੈ, ਉਹ ਬਹਾਲ ਰਹਿਣਾ ਚਾਹੀਦਾ ਹਰ ਹਾਲ 'ਚ। ਕਿਉਂਕਿ ਪੱਤਰਕਾਰਤਾ ਨੇ ਤੁਹਾਨੂੰ ਸਿਆਸਤ 'ਚ ਆਉਣ ਜੋਗਾ ਕੀਤਾ, ਤਾਂ ਤੁਸੀਂ ਘੱਟੋ ਘੱਟ ਪੱਤਰਕਾਰਤਾ ਜੋਗਾ ਜ਼ਰੂਰ ਰਹਿਣ ਦਿਓ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਪੰਜਾਬ ਦੀ ਵਜ਼ਾਰਤ ਨੇ ਕਈ ਫੈਸਲੇ ਲਏ ਆ। ਬਜਟ ਇਜਲਾਸ 8 ਮਾਰਚ ਤੋਂ ਸ਼ੁਰੂ। ਦੇਖੋ ਜੀ, ਪੰਜਾਬ ਦੀ ਜਿਹੜੀ ਸੂਬਾ ਵਜ਼ਾਰਤ ਆ, ਇਹਨੇ ਪਿਛਲੇ ਬਜਟ ਸੈਸ਼ਨ ਦੇ ਵਿੱਚ ਵੀ ਕਾਫੀ ਅਹਿਮ ਐਲਾਨ ਕੀਤੇ ਸੀਗੇ। ਕਿਉਂਕਿ ਇਸ ਵਾਰੀ ਬਜਟ ਸੈਸ਼ਨ ਫੇਰ ਆ ਗਿਆ, ਮੈਂ ਤਾਂ ਗੱਲ ਕਰਦਾ ਪਿਆ ਕਿ ਐਤਕੀ ਫਿਰ ਕਿਤੇ ਉਹ ਕਹਾਣੀ ਦੁਹਰਾਈ ਜਾਵੇ। ਪਿਛਲੀ ਵਾਰੀ 17 ਯੋਜਨਾਵਾਂ ਦਾ ਐਲਾਨ ਹੋਇਆ ਸੀ, ਮੈਨੂੰ ਪੱਕਾ ਯਾਦ ਆ। 17 ਯੋਜਨਾਵਾਂ ਦੇ ਵਿੱਚੋਂ ਸਾਲ ਆ ਗਿਆ ਜੀ। 17 ਯੋਜਨਾਵਾਂ ਦਾ ਮਤਲਬ ਇਹ ਹੁੰਦਾ ਹੈ ਬਜਟ ਸੈਸ਼ਨ ਦੇ ਵਿੱਚ ਕਿ ਇਹ ਚੀਜ਼ਾਂ ਜਿਹੜੀਆਂ ਅੱਜ ਤੋਂ ਲਾਗੂ ਹੋ ਗਈਆਂ। ਤਾਂ 17 ਦੇ ਵਿੱਚੋਂ ਹੋਇਆ ਕਿ 3 ਜਿਹੜੀਆਂ ਪੂਰੀ ਤਰ੍ਹਾਂ ਲਾਗੂ ਹੋਈਆਂ, 7 ਤੇ ਜਿਹੜਾ ਹਾਲੇ ਅੱਧ ਵਿਚਾਲਾ ਜਿਹਾ ਕੰਮ ਹੈ ਹੋਇਆ, ਤੇ ਜਿਹੜੀਆਂ 7 ਨੇ ਉਹਨਾਂ ਨੂੰ ਹਾਲੇ ਤੱਕ ਹੱਥ ਹੀ ਨਹੀਂ ਪਿਆ। ਜਿਹੜੀਆਂ 7 ਹੈ ਉਹਨਾਂ ਨੂੰ ਹੱਥ ਹੀ ਨਹੀਂ ਲੱਗਾ। ਯਾਨੀ ਇਹ ਬਜਟ ਸੈਸ਼ਨ ਦਾ ਜਿਹੜਾ ਐਲਾਨਨਾਮਾ ਸੀ, ਪਿਛਲੇ ਸਾਲ ਦਾ ਬਜਟ ਸੈਸ਼ਨ ਫੇਰ ਆ ਗਿਆ। ਉਹ ਯੋਜਨਾਵਾਂ ਹਾਲੇ ਤੋਰੀ ਵਾਂਗੂ, ਜਿਵੇਂ ਕਿੱਕਰ ਤੇ ਤੋਰੀ ਲੰਮਕੀ ਹੁੰਦੀ ਹੈ, ਨਾ ਧਰਤੀ ਤੇ ਨਾ ਕਿੱਕਰ ਤੇ, ਅੱਧ ਵਿਚਾਲੇ ਲੰਮਕੀਆਂ ਪਈਆਂ। ਸੋ ਇਸ ਤਰ੍ਹਾਂ ਦਾ ਬਜਟ ਸੈਸ਼ਨ ਜੇ ਦੇਖਣ ਨੂੰ ਮਿਲਿਆ ਤਾਂ ਫਿਰ ਸਾਨੂੰ ਨਿਰਾਸ਼ਾ ਹੀ ਹੋਏਗੀ। ਉਮੀਦ ਕਰਦੇ ਹਾਂ ਕਿ ਇਸ ਵਾਰ ਕੁਝ ਹਟ ਕੇ ਹੋਏਗਾ, ਔਰ ਜੋ ਹਟ ਕੇ ਹੋਏਗਾ ਉਹ ਜੱਜ ਕੇ ਹੋਏਗਾ ਤੇ ਉਹਨੂੰ ਇੰਪਲੀਮੈਂਟ ਵੀ ਕੀਤਾ ਜਾਏਗਾ। ਪਰ ਉਸ ਤੋਂ ਪਹਿਲਾਂ ਬਜਟ ਸੈਸ਼ਨ ਜਿਹੜਾ 8 ਮਾਰਚ ਤੋਂ ਸ਼ੁਰੂ ਹੋ ਰਿਹਾ, ਉਹਦੇ ਤੋਂ ਪਹਿਲਾਂ ਕੁਝ ਇਸ ਵਜ਼ਾਰਤ ਨੇ ਫੈਸਲੇ ਲਏ ਆ। ਉਹਦੇ ਵਿੱਚ ਕਈ ਮਹੱਤਵਪੂਰਨ ਫੈਸਲੇ ਕਿ ਨਹਿਰਾਂ ਦਾ ਜਿਹੜਾ ਆ ਉਹ ਨਵੀਨੀਕਰਨ ਕੀਤਾ ਜਾਏਗਾ, ਨਹਿਰੀ ਢਾਂਚਾ ਜਿਹੜਾ ਮਜ਼ਬੂਤ ਕੀਤਾ ਜਾਵੇਗਾ, ਡਾਕਟਰਾਂ, ਮਾਸਟਰਾਂ ਤੇ ਕਲਰਕਾਂ ਦੀਆਂ ਖਾਲੀ ਜਿਹੜੀਆਂ ਅਸਾਮੀਆਂ ਭਰੀਆਂ ਜਾਣਗੀਆਂ। ਫਿਰੋਜ਼ਪੁਰ ਦੇ ਵਿੱਚ PGI ਦਾ ਜਿਹੜਾ ਸੈਟੇਲਾਈਟ ਸੈਂਟਰ ਹੈ ਉਹ ਬਣਾਇਆ ਜਾਏਗਾ। ਔਰ ਇੱਕ ਹੋਰ ਅਤੀ ਮਹੱਤਵਪੂਰਨ ਐਲਾਨ ਕੀਤਾ ਕਿ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਲੋਕ ਨੇ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ ਸਸਤੇ ਰੇਟਾਂ ਤੇ। ਹੁਣ ਜੇ ਆਪਾਂ ਵਾਰੀ 2-3 ਚੀਜ਼ਾਂ ਦੀ ਗੱਲ ਕਰੀਏ ਤੇ ਨਹਿਰਾਂ ਦਾ ਜਿਹੜਾ ਨਵੀਨੀਕਰਨ ਕਰਨ ਦਾ ਐਲਾਨ ਕੀਤਾ ਇਹਨਾਂ ਨੇ, ਉਹਦੇ ਲਈ ਇਹਨਾਂ ਨੇ ਵਸੀਲਾ ਕਿੱਥੋਂ ਜਟਾਇਆ, ਜਿਹੜਾ ਆਰਥਿਕ ਵਸੀਲਾ ਉਹ ਇਹ ਆ ਕਿ ਇਹਨਾਂ ਨੇ ਜਿਹੜੀਆਂ ਨਹਿਰਾਂ ਦੀਆਂ ਹੀ ਜ਼ਮੀਨਾਂ ਉਹ ਪੁੱਡਾ ਤੇ ਗਮਾਡਾ, ਜਿਵੇਂ ਇਹ ਦੋ ਇਹਨਾਂ ਦੀਆਂ ਜਿਵੇਂ ਕਹਿ ਲਈਏ ਕਿ ਪ੍ਰਾਪਰਟੀ ਡੀਲਰ ਬਣੀਆਂ ਹੋਈਆਂ ਅੱਜ ਕੱਲ੍ਹ, ਜਿਹੜੀ ਚੀਜ਼ ਵੇਚਣੀ ਹੁੰਦੀ ਕੱਟਣੀ ਹੁੰਦੀ ਹੈ ਉਹ ਉਧਰ ਕਰਕੇ ਕਰ ਦਿੰਦੇ। ਤਾਂ ਉਹ ਨਹਿਰੀ ਜ਼ਮੀਨਾਂ ਵੇਚਣ ਤੋਂ ਬਾਅਦ ਨਹਿਰਾਂ ਦਾ ਜਿਹੜਾ ਢਾਂਚਾ ਉਹ ਮਜ਼ਬੂਤ ਕੀਤਾ ਜਾਵੇਗਾ, ਉਹਦਾ ਨਵੀਨੀਕਰਨ ਕੀਤਾ ਜਾਵੇਗਾ। ਸੋ ਇਹ ਸਰਕਾਰ ਦੀ ਭੂਮਿਕਾ ਹੈ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਡਾਕਟਰਾਂ ਦੀ ਜਿਹੜੀ ਭਰਤੀ ਹੈ, ਉਹ ਇਸ ਸਮੇਂ 500 ਮਾਹਰ ਡਾਕਟਰ ਜਿਹੜੇ ਆ ਪੰਜਾਬ ਨੂੰ ਚਾਹੀਦੇ ਆ। ਪੰਜਾਬ ਦੇ ਹਸਪਤਾਲਾਂ ਦਾ ਹਾਲਤ ਜਿਹੜੀ ਆ ਉਹ ਇੰਨੀ ਪਤਲੀ ਹੈ ਕਿ 500 ਮਾਹਰ ਡਾਕਟਰ ਜਿਹੜੇ ਸ਼ਾਰਟ ਆ, ਉਹਦੇ ਵਿੱਚੋਂ ਇਹਨਾਂ ਨੇ 250 ਭਰਤੀ ਕਰਨਾ ਆ।
ਪਰ ਪਿਛਲੀ ਵਾਰੀ ਵੀ ਇਹਨਾਂ ਨੇ ਕਿਹਾ ਸੀਗਾ ਭਰਤੀ ਸ਼ੁਰੂ ਵੀ ਕੀਤੀ ਸੀ, ਪਰ ਡਾਕਟਰ ਭਰਤੀ ਹੁਣ ਆਏ ਨਹੀਂ। ਜਿਹੜੇ ਆਏ ਉਹ ਇੰਟਰਵਿਊ ਕਲੀਅਰ ਵੀ ਕਰਕੇ ਪਰ ਉਹਨਾਂ ਨੇ ਜੁਆਇਨ ਨਹੀਂ ਸੀ ਕੀਤਾ, ਕਿਉਂਕਿ ਇਹ ਬੇਸਿਕ ਪੇ ਸਕੇਲ ਦਿੰਦੇ ਆ ਜੋ ਸੈਂਟਰ ਦਿੰਦੀ ਆ ਉਹਦੇ ਨਾਲੋਂ ਕਿਤੇ ਘੱਟ। ਸੋ ਇਸ ਕਰਕੇ ਡਾਕਟਰ ਇੱਧਰ ਆਉਣਾ ਹੀ ਨਹੀਂ ਚਾਹੁੰਦੇ। ਕੀ ਪੰਜਾਬ ਸਰਕਾਰ ਇਸ ਵਾਰੀ ਆਪਣਾ ਫਾਰਮੂਲਾ ਬਦਲੇਗੀ ਜਾਂ ਫਿਰ ਕਹਾਣੀ ਉਹੀ ਦੁਹਰਾਈ ਜਾਏਗੀ? ਕਿਉਂਕਿ ਅਸੀਂ ਨੀਤ ਤੇ ਸ਼ੱਕ ਨਹੀਂ ਕਰਦੇ, ਸਾਨੂੰ ਨੀਤੀਆਂ ਤੇ ਸ਼ੱਕ ਆ ਕਿ ਜਿਹੜੀਆਂ ਨੀਤੀਆਂ ਕਿਤੇ ਉਹ ਫਿਰ ਆੜੇ ਨਾ ਆ ਜਾਣ ਇਹਨਾਂ ਚੀਜ਼ਾਂ ਦੇ। ਤੇ ਜਿਹੜੀਆਂ ਕਲਰਕਾਂ ਤੇ ਮਾਸਟਰਾਂ ਦੀਆਂ ਭਰਤੀਆਂ ਉਹ ਵੀ ਉਹੀ ਰੱਟਾ ਜੀ, ਕਿਉਂਕਿ ਜਿਹੜੇ ਮਾਸਟਰ ਆ ਉਹ ਤੇ ਤਨਖਾਹਾਂ ਲਈ ਧਰਨਿਆਂ ਤੇ ਬੈਠੇ ਆ। ਮੁਹਾਲੀ 'ਚ ਮੈਨੂੰ ਲੱਗਦਾ 3 ਮਹੀਨਿਆਂ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਉਹ ਜਿਹੜੇ ਟੀਚਰ ਆ ਉਹ ਧਰਨਾ ਲਾ ਕੇ ਬੈਠੇ ਆ। ਇੱਕ ਆਈ ਵਲੰਟੀਅਰ ਹੁੰਦੇ ਆ ਲੈਬ ਅਟੈਂਡੈਂਟ, ਉਹਨਾਂ ਨੂੰ 10 ਮਹੀਨੇ ਤੋਂ ਤਨਖਾਹਾਂ ਨਹੀਂ ਮਿਲੀਆਂ। ਤਾਂ ਕੀ ਭਰਤੀਆਂ ਜਿਹੜੀਆਂ ਹੈ ਉਹ ਭਰਤੀਆਂ ਹੋ ਕੇ ਕੰਮ ਵੀ ਕਰਨਗੀਆਂ ਕਿ ਇਕੱਲੇ ਧਰਨੇ ਹੀ ਲਾਉਣਗੀਆਂ? ਇਹ ਵੀ ਸਵਾਲ ਆ। ਤੇ ਤੀਜੀ ਗੱਲ ਜਿਹੜੀ ਘਰਾਂ ਵਾਲੀ ਆ, ਮੈਨੂੰ ਯਾਦ ਆ ਕਿ ਪਿਛਲੇ ਸਾਲ ਸ਼ਾਇਦ ਪਿਛਲੇ ਸਾਲ ਦੀ ਗੱਲ ਆ ਕਿ 1,50,903 ਇੰਦਰਾ ਆਵਾਸ ਯੋਜਨਾ ਦੇ ਅਧੀਨ ਮਕਾਨ ਆਏ ਸਨ। ਤਾਂ ਇਸ ਸਰਕਾਰ ਨੇ, ਸਾਡੀ ਸੂਬਾ ਸਰਕਾਰ ਨੇ ਜਿਹੜੀ ਉਹ ਰਿਪੋਰਟ ਦੇਣੀ ਹੁੰਦੀ ਹੈ, ਉਸ ਰਿਪੋਰਟ ਨੂੰ ਹੀ ਨਹੀਂ ਸੌਂਪਿਆ ਕੇਂਦਰ ਨੂੰ। ਜਿਹੜਾ ਉਹ ਆਪਾਂ ਪੈਸੇ ਵਰਤਣ ਬਾਰੇ ਜਿਹੜੀ ਹੁੰਦੀ ਹੈ ਰਿਪੋਰਟ ਕੋਈ ਦੇਣੀ ਇਹਨਾਂ ਨੇ ਉਹ ਨਹੀਂ ਦਿੱਤੀ, ਜਿਹਦੇ ਕਰਕੇ ਉਹ ਪੈਸਾ ਜਾਰੀ ਨਹੀਂ ਹੋ ਸਕਿਆ। ਤੁਸੀਂ ਦੇਖੋ ਏਡੀ ਵੱਡੀ ਯੋਜਨਾ ਜਿਹੜੀ ਉਹ ਇਸ ਕਰਕੇ ਖੂਹ ਖਾਤੇ 'ਚ ਪੈ ਗਈ ਕਿ ਪੰਜਾਬ ਸਰਕਾਰ ਨੇ ਉਹ ਜਿਹੜੀ ਰਿਪੋਰਟ ਜਮ੍ਹਾਂ ਕਰਵਾਉਣੀ ਸੀ ਸਮੇਂ ਸਿਰ, ਉਹ ਰਿਪੋਰਟ ਜਮ੍ਹਾਂ ਨਹੀਂ ਕਰਵਾਈ। ਉਹ ਪੈਸਾ ਜਿਹੜਾ ਸਾਰਾ ਚਲਾ ਗਿਆ ਵਾਪਸ। ਉਹਨੂੰ ਰਿਪੋਰਟ ਨੂੰ ਮੈਂ ਤੁਹਾਨੂੰ ਉਸ ਰਿਪੋਰਟ ਦਾ ਨਾਮ ਵੀ ਯਾਦ ਕਰਕੇ ਦੱਸ ਦਿੰਦਾ। ਯੂਰੋਪੀਅਨ ਰਿਪੋਰਟ ਹੁੰਦੀ ਹੈ ਸ਼ਾਇਦ, ਜਿਹੜੀ ਉਹ ਇਹਨਾਂ ਨੇ ਦੇਣੀ ਸੀਗੀ ਉਹ ਨਹੀਂ ਦਿੱਤੀ, ਜਿਹਦੇ ਕਰਕੇ 1,50,903 ਮਕਾਨ ਆਇਆ ਜਿਹੜਾ ਮੁੜ ਗਿਆ, ਜਿਹੜਾ ਕਿ ਗਰੀਬਾਂ ਨੂੰ ਫ੍ਰੀ ਮਿਲਣਾ ਸੀ ਜਾਂ ਜਿਹੜੇ ਗਰੀਬਾਂ ਦੇ ਮਕਾਨ ਰਿਪੇਅਰ ਹੋਣ ਵਾਲੇ ਉਹਦੇ ਲਈ ਪੈਸਾ ਆਉਣਾ ਸੀਗਾ। ਸੋ ਉਹ ਮੌਕਾ ਇਹਨਾਂ ਨੇ ਖੁਜਾ ਦਿੱਤਾ। ਹੁਣ ਇਹ ਘਰ ਬਣਾ ਕੇ ਜਿਹੜਾ ਉਹ ਤਿਆਰ ਕਰਕੇ ਦੇਣ ਨੂੰ ਕਹਿ ਰਹੇ, ਪਰ ਉਹ ਘਰਾਂ ਦੀ ਜਿਹੜੀ ਕਹਾਣੀ ਹੈ ਉਹ ਇਸ ਤਰ੍ਹਾਂ ਦੀ ਹੈ ਕਿ ਜਿਹੜੇ ਕਤਲੇਆਮ ਪੀੜਤ ਸੀਗੇ ਦਿੱਲੀ ਦੇ, ਉਹਨਾਂ ਲਈ ਫਲੈਟ ਬਣਾਏ। ਕੋਈ ਇੱਧਰੋਂ ਆ ਕੇ ਦੱਬ ਗਿਆ, ਕੋਈ ਇੱਧਰੋਂ ਆ ਕੇ ਦੱਬ ਗਿਆ, ਕੋਈ ਰਜਿਸਟਰੀ ਹੋਈ ਕਰਾ ਗਿਆ। ਉਹ ਸਹੀ ਥਾਂ ਤੇ ਨਹੀਂ ਸੀ ਪੁੱਜ ਸਕੇ ਤੇ ਜਿਹੜੇ ਇਹੋ ਜਿਹੇ ਘਰ ਬਣਾਏ ਜਾਣਗੇ ਉਹ ਸਹੀ ਲਾਭਪਾਤਰੀਆਂ ਤੱਕ ਪਹੁੰਚਣਗੇ। ਇਹ ਵੀ ਆਪਣੇ ਆਪ ਦੇ ਵਿੱਚ ਸ਼ੱਕ ਹੈ। ਬਾਕੀ ਸਾਡੀਆਂ ਸ਼ੁਭ ਕਾਮਨਾਵਾਂ ਸਰਕਾਰ ਲਈ ਕਿ ਇਸ ਬਜਟ ਸੈਸ਼ਨ ਦੇ ਵਿੱਚ ਕੁਝ ਨਵਾਂ ਕਰ ਜਾਣ, ਕਿਉਂਕਿ ਇਹ ਬਜਟ ਸੈਸ਼ਨ ਹੈ ਜਿਹੜਾ ਵਿੱਤੀ ਸਾਲ ਹੁੰਦਾ, ਆਰਥਿਕ ਵਰ੍ਹਾ ਹੁੰਦਾ ਜਿਹੜਾ ਉਹਦਾ ਇਸ ਸਰਕਾਰ ਦਾ ਆਖਰੀ ਵਰ੍ਹਾ ਹੋਏਗਾ। ਸੋ ਇਸ ਆਖਰੀ ਵਰ੍ਹੇ ਦੇ ਵਿੱਚ ਕੁਛ ਨਾ ਕੁਛ ਚੰਗਾ ਕਰ ਜਾਣ ਤਾਂ ਬਹੁਤ ਵਧੀਆ ਗੱਲ ਹੈ। ਜੀ ਹੋ ਸਕਦਾ ਕਰ ਵੀ ਜਾਣ, ਵੋਟਾਂ ਵੀ ਨਜ਼ਦੀਕ ਨੇ। ਅਗਲੀ ਗੱਲ ਕਰਦੇ, ਹਰਿਆਣੇ ਦੇ DGP ਨੇ ਕਿਹਾ ਵੀ ਗੈਂਗ ਰੇਪ ਦੀ ਕੋਈ ਪੁਸ਼ਟੀ ਨਹੀਂ ਹੋਈ। ਇਹ ਖਬਰਾਂ ਇੱਕ ਹਿਸਾਬ ਨਾਲ ਉਹਨਾਂ ਦਾ ਮਤਲਬ ਵੀ ਝੂਠ ਹੀ ਨੇ। ਦੇਖੋ ਜੀ, ਇਹ ਸਰਕਾਰ ਜਿਹੜੀ ਹਰਿਆਣੇ ਦੀ ਆ ਉਹਦੇ ਝੂਠ ਬੋਲਦੀ ਆਈ ਆ। ਇੰਨਾ ਕੁਛ ਇਹਨਾਂ ਦੇ ਪੱਲੇ 'ਚ ਹੈ ਨਾ, ਜੇ ਆਪਾਂ ਉਹ ਅਤੀਤ 'ਚ ਦੇਖੀਏ ਹਰਿਆਣੇ ਪੁਲਿਸ ਤੇ ਹਰਿਆਣੇ ਸਰਕਾਰ ਦੇ ਪੱਲੇ ਇੰਨਾ ਕੁਛ ਕੋੜ ਕਬਾੜਾ ਬਚਿਆ ਹੋਇਆ ਕਿ ਇਹਨਾਂ ਦਾ ਚਿਹਰੇ ਤੋਂ ਮੌਖੌਟਾ ਉਤਰ ਜਾਏਗਾ ਜੇ ਉਹ ਸਾਰਾ ਕੁਝ ਸਾਹਮਣੇ ਆ ਜਾਵੇ, ਜੇ ਉਹਦੀ ਜਾਂਚ ਹੋ ਜਾਵੇ। ਹੁਣ ਇਹ DGP ਸਾਹਿਬ ਇਹ ਕਹਿ ਰਹੇ ਆ ਕਿ ਉਸ ਗੈਂਗਰੇਪ ਦੀ ਪੁਸ਼ਟੀ ਨਹੀਂ ਹੋਈ ਹਾਲੇ ਤੱਕ, ਕਿਉਂਕਿ ਕਿਸੇ ਨੇ ਸ਼ਿਕਾਇਤ ਹੀ ਨਹੀਂ ਦਰਜ ਕਰਵਾਈ। ਦੱਸੋ ਸ਼ਿਕਾਇਤ ਦਰਜ ਕਰਵਾਏਗਾ ਕੌਣ? ਕਿਉਂਕਿ ਜਿਸ ਬੰਦਿਆਂ ਨਾਲ ਇਹ ਕੁਝ ਵਾਪਰਿਆ, ਜਿੱਦਾਂ ਜਿਹੜੀਆਂ ਬੀਬੀਆਂ ਨਾਲ ਰੇਪ ਹੋਇਆ, ਉਹਨਾਂ ਦੇ ਵਿੱਚੋਂ ਇੱਕ ਦੱਸਿਆ ਜਾਂਦਾ ਕਿ BMW ਦੇ ਵਿੱਚੋਂ 3 ਔਰਤਾਂ ਨੂੰ ਕੱਢਿਆ ਗਿਆ। ਹੁਣ BMW ਕਾਰ ਹੈ ਜਿਹੜੀ ਤੁਹਾਨੂੰ ਪਤਾ ਕਿ ਸਮਰਿੱਧ ਜਿਹੜੇ ਸੰਪੰਨ ਪਰਿਵਾਰ ਉਹਨਾਂ ਕੋਲੇ ਹੁੰਦੇ ਆ, ਤੇ ਉਹ ਪੱਕਾ ਹੈ ਕਿ ਕਿਤੇ ਜਾ ਰਹੇ ਰਾਹਗੀਰ ਹੈ। ਸੋ ਜਦੋਂ ਉਹਨਾਂ ਨੇ ਦਰਿੰਦਗੀ ਝੱਲੀ ਔਰ ਝੱਲਣ ਤੋਂ ਬਾਅਦ ਜੋ ਪੁਲਿਸ ਨੇ ਉੱਥੇ ਆਪਣਾ ਵਤੀਰਾ ਵਿਖਾਇਆ, ਜੋ ਪੁਲਿਸ ਨੇ ਆਪਣਾ ਕੰਮਕਾਰ ਉਹਨਾਂ ਨੂੰ ਵਿਖਾਇਆ, ਉਸ ਤੋਂ ਬਾਅਦ ਕੀ ਉਹ ਭਰੋਸਾ ਕਰਨਗੇ ਕਿ ਇੱਕ ਤੇ ਦਰਿੰਦਗੀ ਹੋਈ ਤੇ ਦੂਜਾ ਪੁਲਿਸ ਉੱਠ ਕੇ ਕਹਿ ਦੇਵੇ ਕਿ ਤੁਸੀਂ ਆਪਣੀ ਇੱਜ਼ਤ ਵਾਸਤੇ ਹੁਣ ਚੁੱਪ ਕਰਕੇ ਚਲੇ ਜਾਓ, ਤਾਂ ਵੀ ਉਹ ਦੁਬਾਰਾ ਪੁਲਿਸ ਕੋਲ ਆਉਣਗੇ। ਸੋ ਇਹ ਤੇ ਜ਼ਰੂਰਤ ਹੈ ਨਾ ਕਿ ਘੱਟੋ ਘੱਟ ਉਹਨਾਂ ਪੁਲਿਸ ਵਾਲਿਆਂ ਨੂੰ ਪਹਿਲਾਂ ਨੂੜਿਆ ਜਾਵੇ ਜਿਨ੍ਹਾਂ ਨੇ ਸਹੀ ਭੂਮਿਕਾ ਨਹੀਂ ਨਿਭਾਈ ਤੇ ਜਿਨ੍ਹਾਂ ਨੇ ਮਾਮਲਾ ਦਰਜ ਕਰਨ ਦੀ ਥਾਂ ਤੇ ਉੱਥੋਂ ਤੋਰਿਆ। ਪਹਿਲਾਂ ਉਹਨਾਂ ਨੂੰ ਫੜਿਆ ਜਾਵੇ, ਤਾਂ ਹੀ ਉਹ ਥੋੜਾ ਜਿਹਾ ਵਿਸ਼ਵਾਸ ਕਰਨਗੇ, ਫੇਰ ਹੀ ਅੱਗੇ ਆਉਣਗੇ। ਹਾਲੇ ਤੱਕ ਤਾਂ ਇਹਨਾਂ ਨੇ ਕੁਛ ਕੀਤਾ ਹੀ ਨਹੀਂ।
ਕੋਈ ਕਾਰਵਾਈ ਨਹੀਂ ਸ਼ੁਰੂ ਹੋਈ। ਇੱਕ ਨੂੰ ਬਦਲ ਦਿੱਤਾ, ਦੋ ਨੂੰ ਸਸਪੈਂਡ ਕਰ ਦਿੱਤਾ। ਘੱਟੋ ਘੱਟ ਜਿਹੜੇ ਪੁਲਿਸ ਵਾਲੇ ਉੱਥੇ ਮੌਜੂਦ ਸੀਗੇ ਜਿਨ੍ਹਾਂ ਨੇ ਇਹ ਸਭ ਕੁਛ ਗੁਲ ਖਿਲਾਇਆ ਕਿ ਉਹਨਾਂ ਨੂੰ ਕਿਹਾ ਕਿ ਤੁਸੀਂ ਚੁੱਪ ਕਰਕੇ ਚਲੇ ਜਾਓ, ਤੁਹਾਡੀ ਇੱਜ਼ਤ ਦਾ ਮਾਮਲਾ ਹੈ, ਘੱਟੋ ਘੱਟ ਉਹਨਾਂ ਨੂੰ ਤੇ ਪੰਜੇ 'ਚ ਲੈਣਾ ਚਾਹੀਦਾ ਸੀਗਾ। ਔਰ ਦੂਜੀ ਗੱਲ ਕਿ ਇਹ ਕਹਿੰਦੇ ਕਿ ਘਟਨਾ ਨਹੀਂ ਵਾਪਰੀ, ਚੈਨਲ ਉੱਥੋਂ ਤੱਕ ਪਹੁੰਚ ਗਏ ਜਿੱਥੇ ਅੰਦਰੂਨੀ ਵਸਤਰ ਫਟੇ ਹੋਏ ਪਏ ਸੀਗੇ, ਉਹ ਸਾਰੀ ਦੁਨੀਆ ਨੇ ਵੇਖੇ। ਉਸ ਜਗ੍ਹਾ ਤੇ ਜਾ ਕੇ ਲਾਈਵ ਕੈਮਰੇ ਚਲੇ ਗਏ, ਉਹ ਅੰਦਰੂਨੀ ਵਸਤਰ ਬੀਬੀਆਂ ਦੇ ਫਟੇ ਹੋਏ ਉਹ ਸਾਰੀ ਦੁਨੀਆ ਦੇ ਸਾਹਮਣੇ ਆ ਗਏ। ਇਹ ਕਹਿੰਦੇ ਗੈਂਗਰੇਪ ਨਹੀਂ ਹੋਇਆ। ਤੀਜਾ ਇਹ ਹੈ ਕਿ ਉੱਥੋਂ ਦੇ ਲੋਕ ਮੁਰਥਲ ਜਿੱਥੇ ਇਹ ਘਟਨਾ ਵਾਪਰੀ ਹੈ, ਸ਼ਰਮਨਾਕ ਘਟਨਾ ਵਾਪਰੀ ਹੈ, ਉੱਥੋਂ ਗਵਾਹ ਸਾਹਮਣੇ ਆ ਰਹੇ ਆ ਚਸ਼ਮਦੀਦ। ਉਹ ਕਹਿੰਦੇ ਕਿ ਜਦੋਂ ਇਹਨਾਂ ਬੀਬੀਆਂ ਨੂੰ ਲਿਜਾਇਆ ਜਾ ਰਿਹਾ ਸੀ ਖਿੱਚ ਕੇ ਧੂ ਕੇ 3-4 ਕਿਸ਼ਤਾਂ 'ਚ ਇਹਨਾਂ ਨੂੰ ਲਿਜਾਇਆ ਗਿਆ। ਕਿਸੇ ਗੱਡੀ ਚੋਂ ਕੱਢੀਆਂ 3 ਔਰਤਾਂ, ਕੋਈ ਇੱਕ ਇਕੱਲੀ ਨੂੰ ਪਿੱਛਿਆ ਗਿਆ। ਇਸ ਤਰ੍ਹਾਂ ਕਰਕੇ 3 ਵਾਰੀਆਂ 'ਚ ਲਿਜਾਇਆ ਗਿਆ, 3-4 ਵਾਰੀਆਂ 'ਚ। ਤਾਂ ਜਿਹੜੇ ਉਸ ਸਮੇਂ ਦੱਸਦੇ ਕਿ ਇੱਕ ਢਾਬੇ ਤੇ ਬੈਠੇ ਸਨ DSP ਤੇ SHO ਉਸ ਇਲਾਕੇ ਦਾ, ਜਦੋਂ ਇਹ ਸਭ ਕੁਛ ਵਾਪਰਦਾ ਪਿਆ ਸੀ ਉਹ DSP ਤੇ SHO ਡਰ ਕੇ ਉਸ ਢਾਬੇ ਦੇ ਪਿੱਛੇ ਜਾ ਕੇ ਲੁਕ ਗਏ। ਸੋ ਇਹ ਕਿਵੇਂ ਕਿ ਰੱਖਦੇ ਕਿ ਗੈਂਗਰੇਪ ਵਾਪਰਿਆ ਨਹੀਂ, ਕਿਉਂਕਿ ਚਸ਼ਮਦੀਦ ਇਹ ਦੱਸ ਰਹੇ ਕਿ ਫਲਾਣਾ DSP ਤੇ ਫਲਾਣਾ SHO ਉਸ ਸਮੇਂ ਉਹ ਵੀ ਲੁਕ ਕੇ ਬਹਿ ਗਏ ਸੀਗੇ। ਜੀ ਸੋ ਬਹੁਤ ਕੁਝ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਨਕਾਰਦਾ ਹੈ, ਇਹਨਾਂ ਚੀਜ਼ਾਂ ਨੂੰ ਜਿਹੜਾ ਸਪਸ਼ਟ ਕਰਦਾ ਹੈ ਕਿ ਕੁਛ ਨਾ ਕੁਛ ਇੱਥੇ ਗੜਬੜ ਹੋਈ ਹੈ। ਔਰ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਜਾਂਚ ਨਹੀਂ ਹੋਈ, ਕੋਈ ਕੁਛ ਨਹੀਂ ਹੋਇਆ ਤੇ DGP ਆਖ ਦਿੰਦਾ ਜੀ ਕਿ ਇੱਥੇ ਤਾਂ ਹੋਇਆ ਨਹੀਂ, ਪੁਸ਼ਟੀ ਕੁਛ ਨਹੀਂ ਹੋਈ। ਹਾਲੇ ਇੰਤਜ਼ਾਰ ਕਰਨਾ ਚਾਹੀਦਾ ਹੈ, ਜਾਂਚ ਹੋਣੀ ਚਾਹੀਦੀ ਹੈ। ਜਿਹੜੇ ਚਸ਼ਮਦੀਦ ਦਾਅਵਾ ਕਰ ਰਹੇ ਆ ਉਹਨਾਂ ਦੇ ਬਿਆਨ ਰਿਕਾਰਡ ਕੀਤੇ ਜਾਣੇ ਚਾਹੀਦੇ, ਫਿਰ ਕਿਸੇ ਨਤੀਜੇ ਤੇ ਪਹੁੰਚਣਾ ਚਾਹੀਦਾ। ਜਿਹੜਾ ਆਹ ਬਿਆਨ ਦੇ ਰਿਹਾ ਕਿ ਇੱਥੇ ਕੁਝ ਹੋਇਆ ਹੀ ਨਹੀਂ, ਤਾਂ ਫਿਰ ਜੇ ਤੁਹਾਡੇ ਇਹੋ ਜਿਹੇ ਸ਼ਰਮਨਾਕ ਬਿਆਨ ਸਾਹਮਣੇ ਆਉਣਗੇ ਤੇ ਤੁਹਾਡੇ ਸਾਹਮਣੇ ਲੋਕ ਕਿਵੇਂ ਆਉਣਗੇ ਜਿਨ੍ਹਾਂ ਤੇ ਦਰਿੰਦਗੀ ਹੋ ਕੇ ਅਸੀਂ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਵੀ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਸਰਕਾਰ ਦਾ ਸਾਬਣ ਵੀ ਰੁਕਿਆ ਆ। ਬਿਲਕੁਲ ਜੀ, ਸਰਕਾਰੀ ਸਕੂਲਾਂ ਵਾਲੇ ਤੇ ਜਿਵੇਂ ਰਾਜ ਬਰਾੜ ਦਾ ਗਾਣਾ ਨਾ ਜੀ, ਸਾਡੇ ਵਾਰੀ ਰੰਗ ਮੁੱਕਿਆ, ਇਹਨਾਂ ਵਾਰੀ ਤੇ ਵਿਚਾਰਿਆਂ ਲਈ ਸਾਬਣ ਵੀ ਮੁੱਕ ਗਿਆ ਸਰਕਾਰ ਦਾ, ਕਿ ਸਾਡੇ ਵਾਰੀ ਸਾਬਣ ਵੀ ਮੁੱਕਿਆ। ਸੋ ਇਹ ਆਪਣੇ ਆਪ ਦੇ ਵਿੱਚ ਸਾਡੀ ਸਰਕਾਰ ਦੀ ਜਿਹੜੀ ਇੱਕ ਯੋਜਨਾ ਬੰਦੀ ਹੈ ਉਹਦੀ ਖਿੱਦੋਂ ਉਧੇੜਦੀਆਂ ਇਹ ਚੀਜ਼ਾਂ, ਛੋਟੀਆਂ ਚੀਜ਼ਾਂ। ਕਿਉਂਕਿ ਮਿਡ ਡੇ ਮੀਲ ਦੇ ਵਿੱਚ ਜਿਹੜੀ ਮਿਡ ਡੇ ਮੀਲ ਚੱਲਦੀ ਹੈ ਸਰਕਾਰੀ ਸਕੂਲਾਂ ਦੇ ਵਿੱਚ, ਬਹੁਤ ਪ੍ਰਚਾਰੀ ਯੋਜਨਾ ਹੈ, ਬੜੀ ਪ੍ਰਚਾਰੀ ਹੋਈ ਯੋਜਨਾ ਸਰਕਾਰ ਦੀ। ਤਾਂ ਉਸ ਮਿਡ ਡੇ ਮੀਲ ਦੇ ਤਹਿਤ ਖਾਣੇ ਤੋਂ ਪਹਿਲਾਂ ਤੇ ਖਾਣੇ ਤੋਂ ਬਾਅਦ ਹੱਥ ਧੋਣੇ ਲਈ ਸਾਬਣ ਆਉਂਦਾ ਹੁੰਦਾ ਸੀਗਾ, ਔਰ ਆਉਂਦਾ ਵੀ ਰਿਹਾ। ਸਰਕਾਰ ਨੇ ਲਗਾਤਾਰ ਮੁਹੱਈਆ ਵੀ ਕਰਵਾਇਆ ਔਰ ਬੱਚਿਆਂ ਨੂੰ ਜਾਗਰੂਕ ਕਰਨ ਲਈ ਕਿ ਖਾਣੇ ਤੋਂ ਪਹਿਲਾਂ ਔਰ ਖਾਣੇ ਤੋਂ ਬਾਅਦ ਹੱਥ ਧੋਣੇ ਅਤੀ ਲਾਜ਼ਮੀ ਹੈ। ਬਹੁਤ ਸੰਜੀਦਗੀ ਦੇ ਨਾਲ ਉਹ ਜਾਗਰੂਕ ਕੈਂਪ ਵੀ ਲਾਏ ਗਏ। ਪਰ ਬਾਅਦ ਦੇ ਵਿੱਚ ਕੀ ਹੋਇਆ ਕਿ ਜਿਵੇਂ ਹੀ ਟਰੱਕਾਂ ਵਾਲੇ ਬਾਈ ਦੀ ਸਰਕਾਰ ਬਣੀ, ਹੁਣ ਟਰੱਕਾਂ ਵਾਲੇ ਬਾਈ ਤੁਹਾਨੂੰ ਪਤਾ ਹੀ ਕਿਹੜਾ, ਟਰੱਕਾਂ ਵਾਲੇ ਬਾਈ ਨਰਿੰਦਰ ਮੋਦੀ ਹੋਰੀ ਜਦੋਂ ਸਰਕਾਰ ਬਣਾਉਣ 'ਚ ਸਫਲ ਰਹੇ, ਤਾਂ ਜਿਹੜੇ ਟਰੱਕਾਂ ਦੀ ਅਸੀਂ ਉਮੀਦ ਕਰਦੇ ਸੀ ਨੋਟਾਂ ਦੀ, ਹੋਇਆ ਉਲਟ ਕਿ ਜਿਹੜੀਆਂ ਗਰਾਂਟਾਂ ਸਾਨੂੰ ਮਿਲਦੀਆਂ ਸੀ ਪੰਜਾਬ ਨੂੰ ਉਹਦੇ ਵਿੱਚ ਵੀ ਕੱਟ ਲਾ ਦਿੱਤਾ ਗਿਆ। ਤਾਂ ਜਿਹੜੀ ਇਹ ਪਹਿਲਾਂ ਜਿਹੜੀ ਆਉਂਦੀ ਸੀਗੀ ਉਹ 60% ਆਉਂਦੀ ਸੀ, ਪਰ ਕੱਟ ਕੇ ਇਹਨੇ 40% ਕਰ ਦਿੱਤੀ ਸੈਂਟਰ ਤੋਂ, ਤੇ 60% ਜਿਹੜਾ ਉਹ ਪੰਜਾਬ ਸਰਕਾਰ ਦੇ ਪੇਟੇ ਪਾ ਦਿੱਤਾ ਕਿ 60% ਤੁਸੀਂ ਇਹਨਾਂ ਯੋਜਨਾਵਾਂ 'ਚ ਪਾਉਣਾ। ਹੁਣ 60% ਮਿਡ ਡੇ ਮੀਲ ਦੇ ਵਿੱਚ ਵੀ ਸਰਕਾਰ ਨੂੰ ਪਾਉਣਾ ਪੈ ਰਿਹਾ। ਤੇ ਇਸ ਕਰਕੇ ਪਹਿਲਾਂ ਜਿਹੜੀ ਇਹ ਸਾਬਣ ਵਾਲੀ ਗ੍ਰਾਂਟ ਨਿਰੰਤਰ ਜਾਰੀ ਰਹੀ, ਪਰ ਹੁਣ ਇਹ ਰੋਕ ਦਿੱਤੀ ਗਈ ਹੈ। ਯਾਨੀ ਸਾਬਣ ਹੈ ਜਿਹੜਾ ਸਰਕਾਰ ਦਾ ਘੁਲ ਚੁੱਕਾ, ਬਿਲਕੁਲ ਝੱਗ ਬਣ ਗਈ, ਉਹਦੀ ਝੱਗਮਾਰੀ ਹੋ ਗਈ। ਪਰ ਜਿਹੜੇ ਬੱਚੇ ਆ ਉਹ ਹੁਣ ਫੋਕੇ ਪਾਣੀ ਨਾਲ ਹੱਥ ਧੋ ਕੇ ਇਹ ਆ ਕੇ ਮੂੰਹ ਦੇ ਨਾਲ ਹੱਥ ਪੂੰਝ ਲੈਂਦੇ ਆ ਕਿ ਬਾਦਲ ਸਰਕਾਰ ਜਿਹੜਾ ਤੁਹਾਡਾ ਸਾਬਣ ਹੈ ਉਹ ਹਾਲੇ ਕਿਤੇ ਰਾਹ ਦੇ ਵਿੱਚ ਹੀ ਹੈ, ਕਿਰਪਾ ਕਰਕੇ ਸਾਬਣ ਦੀਆਂ ਟਿੱਕੀਆਂ ਨੂੰ ਅੱਗੇ ਭੇਜੋ ਤਾਂ ਕਿ ਅਸੀਂ ਹੱਥ ਧੋ ਸਕੀਏ। ਸੋ ਇਹ ਸਰਕਾਰੀ ਸਕੂਲਾਂ ਦੇ ਨਾਲ ਜਿਸ ਤਰ੍ਹਾਂ ਦੀ ਬੇਰੁਖੀ ਹੋ ਰਹੀ ਹੈ, ਜਿਸ ਤਰ੍ਹਾਂ ਦੇ ਨਾਲ ਨਜ਼ਰਅੰਦਾਜ਼ੀ ਹੁੰਦੀ ਹੈ, ਉਹ ਤੁਸੀਂ ਦੇਖਿਆ ਹੀ ਹੈ ਜੀ ਕਿ ਬੱਚਿਆਂ ਨੂੰ ਵਰਦੀਆਂ ਨਹੀਂ ਸੀ ਦਿੱਤੀਆਂ ਇਹਨਾਂ ਨੇ। ਇਸ ਵਾਰੀ 400 ਰੁਪਈਆ ਦਿੰਦੇ ਸੀ ਝੁੱਗੇ 'ਚੋਂ, ਉਹਦੇ 'ਚੋਂ ਵੀ ਇਸ ਵਾਰ ਇਹਨਾਂ ਨੇ 100 ਰੁਪਈਆ ਮਹਿਜ਼ ਵਰਦੀ ਲਈ ਜਾਰੀ ਕੀਤਾ ਸੀ। ਹੁਣ 100 ਰੁਪਏ ਦੇ ਵਿੱਚ ਤੁਸੀਂ ਆਪ ਹੀ ਹਿਸਾਬ ਲਾ ਲਓ, ਜਰਾਬ ਆਏਗੀ, ਰੁਮਾਲ ਆਏਗਾ, ਜਾਂ ਬੂਟ ਆਏਗਾ, ਜਾਂ ਟੋਪੀ ਆਏਗੀ, ਸਵੈਟਰ ਆਏਗਾ, ਕੋਈ ਇੱਕ ਚੀਜ਼ ਹੀ ਆਏਗੀ। ਜੇ
ਟੌਫੀਆਂ ਲੈਣ ਵੀ ਚਲੇ ਜਾਣ ਜਵਾਕ ਤੇ ਮੈਨੂੰ ਲੱਗਦਾ 100 ਰੁਪਏ ਦੀਆਂ ਇੰਨੀਆਂ ਕੁ ਟੌਫੀਆਂ ਹੋਣਗੀਆਂ ਕਿ ਖੇਤ ਜਾਂਦੇ ਜਾਂਦੇ ਉਹ ਚੂਸ ਮੁੱਕ ਜਾਣਗੇ। ਜੀ। ਔਰ ਫਿਰ ਬਾਅਦ ਦੇ ਵਿੱਚ ਇੰਟਰਨੈਟ ਦੇ ਬਿੱਲਾਂ ਦੀ ਜਿਹੜੀ ਉਹ ਕਟੌਤੀ ਕਰ ਦਿੱਤੀ ਸਰਕਾਰ ਨੇ। ਉਹਨਾਂ ਨੇ ਕਿਹਾ ਕਿ ਤੁਸੀਂ ਆਪਦੇ ਪੱਲਿਓਂ ਭਰੋ, ਸਾਡੇ ਕੋਲੇ ਸਾਡੇ ਹੱਥ ਖੜੇ ਆ। ਸੋ ਹੁਣ ਇਹ ਤੀਜਾ ਜਿਹੜਾ ਇਹ ਸਾਬਣ ਵੀ ਨਹੀਂ ਆ ਰਿਹਾ। ਹੁਣ ਮਾਸਟਰ ਆ ਜਿਹੜੇ ਖਿੱਚ ਧਰੂ ਕੇ ਮਿਡ ਡੇ ਮੀਲ ਤੇ ਚਲਾਉਂਦੇ ਆ, ਉੱਤੋਂ ਸਾਬਣ ਦਾ ਵੀ ਬੋਝ ਪੈ ਗਿਆ ਉਹਨਾਂ ਤੇ। ਉਹ ਸਾਬਣ ਜੇ ਮੰਨ ਲਓ ਉਹਨਾਂ ਨੂੰ ਦੁਕਾਨਦਾਰ ਨੇ ਉਧਾਰ ਨਾ ਦਿੱਤਾ ਤੇ ਫਿਰ ਉਹਨਾਂ ਨੂੰ ਬਾਥਰੂਮਾਂ 'ਚ ਚੁੱਕ ਕੇ ਲਿਆਉਣਾ ਪੈਣਾ, ਘਰ ਦੀਆਂ ਤੋਂ ਝਿੜਕਾਂ ਪਿਆ ਕਰਨਗੀਆਂ। ਜੀ ਜੀ ਬਿਲਕੁਲ। ਅਤੇ ਬਹੁਤ ਬਹੁਤ ਧੰਨਵਾਦ ਮਿੰਟੂ ਗੁਲਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ ਅਤੇ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।